ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਦੇਸ਼ ਭਰ ਨਾਲ ਜੁੜੀਆਂ ਹੋਈਆਂ ਖਬਰਾਂ ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਮੌਜੂਦ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੀ ਤਹਿ ਤੱਕ ਜਾਵਾਂਗੇ। ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਚਾਨਣਾ ਪਾਈਏ ਤਾਂ ਕੱਲ ਜਿਸ ਤਰੀਕੇ ਦੇ ਨਾਲ ਖਬਰ ਆਉਂਦੀ ਹੈ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਲੈ ਕੇ ਉਹਨਾਂ ਦੀਆਂ ਜਿਹੜੀਆਂ ਛੁੱਟੀਆਂ ਨੇ ਉਹਨਾਂ ਨੂੰ ਹਾਜ਼ਰੀ ਮਾਫੀ ਦੀ ਗੱਲ ਤੁਰੀ ਸੀ ਤੇ ਅੱਜ ਕੋਰਟ ਦੇ ਵਿੱਚ ਕੀ ਕਾਰਵਾਈ ਇਸ ਮਾਮਲੇ ਦੇ ਉੱਪਰ ਹੋਈ ਹੈ? ਕੀ ਰਾਹਤ ਭਰੀ ਕੋਈ ਖਬਰ ਆਈ ਹੈ ਜਾਂ ਫਿਰ ਅੱਗੇ ਪਾ ਦਿੱਤਾ ਗਿਆ ਮਾਮਲਾ? ਕੀ ਕਹਿੰਦੀ ਹੈ ਜੀ ਖਬਰ? ਦੇਖੋ, ਕੱਲ ਮੀਡੀਆ ਦੀ ਹੀ ਇਹ ਕ੍ਰੀਏਸ਼ਨ ਸੀਗੀ ਜਿਹੜੀ ਇੱਕ ਦੁਵਿਧਾ ਬਣੀ ਆ ਛੁੱਟੀ ਔਰ ਕੁਝ ਮਾਫ ਕਰਨਾ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਧੜੇ ਨਾਲ ਜੁੜੇ ਵਿਅਕਤੀ ਵੀ ਇਸ ਕਨਫਿਊਜ਼ਨ ਨੂੰ ਬਹੁਤ ਵਧਾਉਂਦੇ, ਖਾਸ ਤੌਰ ਤੇ ਜਿਹੜੇ ਆਪੂ ਬਣੇ ਕਹਿੰਦੇ ਵੀ ਅਸੀਂ ਕਾਨੂੰਨੀ ਮਾਰ ਆ, ਤਾਂ ਕੁਝ ਮਤਲਬ ਕਿ ਕਾਨੂੰਨ ਨਾਲ ਜੁੜੇ ਵੀ ਹੈਗੇ ਉਹ ਸਿਆਣੇ ਬਿਆਣੇ ਬੰਦੇ 4 ਦਿਨਾਂ ਨੂੰ ਆ ਜਾਣਗੇ ਜੀ, ਇਦਾਂ ਹੋਏਗਾ ਜੀ ਉਦਾਂ ਹੋਏਗਾ। ਅਸੀਂ ਕੱਲ ਹੀ ਗੱਲ ਕੀਤੀ ਸੀਗੀ ਕਿ ਇੱਥੇ ਮਸਲਾ ਸਰ ਜਿਹੜਾ ਮੌਜੂਦਾ ਹੈ ਉਹ ਮੈਂਬਰਸ਼ਿਪ ਨੂੰ ਬਚਾਉਣ ਵਾਸਤੇ ਹੈ, ਰਿਹਾਈ ਦਾ ਤੇ ਹਾਲੇ ਮਸਲਾ ਹੀ ਨਹੀਂ ਹੈ। ਤਾਂ ਗੱਲ ਮੈਂਬਰਸ਼ਿਪ ਨੂੰ ਬਚਾਉਣ ਵਾਸਤੇ ਸੀ ਤੇ ਕੱਲ ਕਲੀਅਰ ਹੋ ਗਿਆ ਕਿ ਮੈਂਬਰਸ਼ਿਪ ਜਿਹੜੀ ਹੈ ਫਿਲਹਾਲ ਉਹਨੂੰ ਕੋਈ ਖਤਰਾ ਨਹੀਂ। ਤਾਂ ਇਹ ਹੋ ਗਈ ਰਾਹਤ ਵਾਲੀ ਗੱਲ। ਕਿ ਵੱਡੀ ਗੱਲ ਇਹੋ ਹੀ ਸੀ ਕਿ ਵੈਸੇ ਵੀ ਤੁਸੀਂ ਸੋਚ ਕੇ ਦੇਖੋ ਕਿ ਕੀ ਭਾਜਪਾ ਰਿਸਕ ਲਊਗੀ ਕੋਈ ਜ਼ਿਮਨੀ ਚੋਣ ਦਾ ਇਹੋ ਜਿਹੇ ਮੌਕੇ ਤੇ? ਸੋ ਲਿਹਾਜ਼ਾ ਉੱਥੇ ਕੱਲ ਕਲੀਅਰ ਹੋ ਗਿਆ ਸੀਗਾ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਮੈਂਬਰਸ਼ਿਪ ਜਿਹੜੀ ਆ ਉਹ ਬਚ ਜਾਵੇਗੀ। ਪਰ ਕੀ ਇਸ ਸੈਸ਼ਨ ਦੇ ਵਿੱਚ ਉਹਨਾਂ ਦਾ ਹਿੱਸੇਦਾਰੀ ਵਾਲਾ ਰਸਤਾ ਖੁੱਲੇਗਾ ਕਿ ਨਹੀਂ, ਇਹ ਇੱਕ ਸਵਾਲ ਸੀ ਜਿਹਦੇ ਤੇ ਹਾਈ ਕੋਰਟ ਨੇ ਫੈਸਲਾ ਕਰਨਾ ਸੀ। ਹਾਈ ਕੋਰਟ ਅੱਜ ਮਾਮਲੇ ਨੂੰ ਜਦੋਂ ਸੁਣ ਰਿਹਾ ਸੀ ਤਾਂ ਉਹਨਾਂ ਨੇ ਸੁਣਦਿਆਂ ਸਾਰੀ ਇਸ ਗੱਲ ਤੇ ਗੌਰ ਕੀਤਾ ਕਿ ਜਿਹੜਾ ਤੁਹਾਡਾ ਗਰਾਊਂਡ ਸੀਗਾ, ਸਾਡੇ ਕੋਲ ਪਟੀਸ਼ਨ ਲਿਆਉਣ ਦਾ ਜਿਹੜਾ ਇੱਕ ਗਰਾਊਂਡ ਸੀਗਾ ਕਿ ਸਾਡੀ ਮੈਂਬਰਸ਼ਿਪ ਨੂੰ ਖਤਰਾ ਹੈ ਕਿ ਅਸੀਂ ਮਤਲਬ ਕਿ ਜੇਕਰ 60 ਦਿਨ ਗੈਰ ਹਾਜ਼ਰ ਰਹਿੰਦੇ ਆ ਤੇ ਸਾਡੀ ਜਿਹੜੀ ਮੈਂਬਰਸ਼ਿਪ ਹੈ ਉਹ ਜਾਂਦੀ ਲੱਗੂਗੀ। ਤਾਂ ਉਹਨਾਂ ਨੇ ਕਿਹਾ ਕਿ ਤੁਹਾਡਾ ਮੰਤਵ ਤੇ ਪੂਰਾ ਹੋ ਗਿਆ। ਕੇਂਦਰ ਦੇ ਜਿਹੜੇ ਐਡੀਸ਼ਨਲ ਸੋਲਿਸਿਟਰ ਜਨਰਲ ਉੱਥੇ ਹੋਣਗੇ ਉਹਨਾਂ ਨੇ ਕਿਹਾ ਕਿ ਭਾਈ ਮੈਂਬਰਸ਼ਿਪ ਕਿਤੇ ਨਹੀਂ ਜਾਂਦੀ ਜੀ। ਤਾਂ ਜਦੋਂ ਰਿਕਾਰਡ ਤੇ ਆ ਗਈ ਗੱਲ ਕਿ ਕਮੇਟੀ ਨੇ ਇਹਨਾਂ ਦੀਆਂ ਸਿਫਾਰਿਸ਼ਾਂ ਕਰ ਦਿੱਤੀਆਂ ਨੇ, ਉਹ ਸਿਫਾਰਿਸ਼ਾਂ ਹੁਣ ਪ੍ਰਵਾਨ ਹੋ ਜਾਣਗੀਆਂ ਤਾਂ ਮੈਂਬਰਸ਼ਿਪ ਬਚੀ ਰਹੂਗੀ। ਕੋਰਟ ਨੇ ਕਿਹਾ ਕਿ ਲਓ ਜੀ ਤੁਹਾਡਾ ਮੰਤਵ ਪੂਰਾ ਹੋਇਆ ਤੇ ਅਸੀਂ ਇਸ ਪਟੀਸ਼ਨ ਨੂੰ ਡਿਸਪੋਜ਼ ਆਫ ਕਰਦੇ। ਮਤਲਬ ਕਿ ਕੋਰਟ ਚਾਹੁੰਦੀ ਤਾਂ ਹੋ ਸਕਦਾ ਸੀ ਇਸ ਕਾਰਵਾਈ ਨੂੰ ਅੱਗੇ ਵਧਾਉਂਦੀ, ਪਰ ਡਿਸਪੋਜ਼ ਆਫ ਦਾ ਮਤਲਬ ਹੁੰਦਾ ਕਿ ਉਸ ਪਟੀਸ਼ਨ ਨੂੰ ਦੁਬਾਰਾ ਵੀ ਪਾਇਆ ਜਾ ਸਕਦਾ, ਪਰ ਇੱਕ ਵਾਰੀ ਉਹਦਾ ਨਿਬੇੜਾ ਕਰ ਦਿੱਤਾ ਹੈ ਫਿਲਹਾਲ ਕਿ ਦੂਸਰੇ ਆਧਾਰ ਤੇ ਉਹ ਦੁਬਾਰਾ ਵੀ ਪਟੀਸ਼ਨ ਪੈ ਜਾਂਦੀ ਹੁੰਦੀ ਹੈ, ਕੋਈ ਵੱਡੀ ਗੱਲ ਨਹੀਂ ਹੈ। ਤਾਂ ਵੈਸੇ ਮੈਂ ਸ਼ੁਰੂ ਚ ਹੀ ਕਹਿੰਦਾ ਸੀਗਾ ਜਿੰਨੀ ਕੁ ਕਾਨੂੰਨੀ ਤੌਰ ਤੇ ਸਾਨੂੰ ਸੁਝਿਆ ਕਿ ਜਿਹੜੀਆਂ ਛੋਟੀਆਂ ਅਦਾਲਤਾਂ ਹੁੰਦੀਆਂ ਉਹ ਇੰਨੇ ਵੱਡੇ ਹਾਈ ਪ੍ਰੋਫਾਈਲ ਮਾਮਲਿਆਂ ਦੇ ਵਿੱਚ ਫੈਸਲੇ ਲੈਣ ਤੋਂ ਕਿਤੇ ਨਾ ਕਿਤੇ ਹਿਚਕਚਾਹਟ ਦਿਖਾਉਂਦੀਆਂ ਨੇ। ਤਾਂ ਅਖੀਰ ਜਿਹੜਾ ਸਿਰਾ ਲੱਗਦਾ ਜਾ ਕੇ ਸੁਪਰੀਮ ਕੋਰਟ 'ਚ। ਤਾਂ ਇਹ ਹੁਣ ਦੇਖਣਾ ਹੋਏਗਾ ਕਿ ਸੁਪਰੀਮ ਕੋਰਟ 'ਚ ਮਾਮਲਾ ਜਾਂਦਾ ਹੈ ਕਿ ਨਹੀਂ। ਪਰ ਹਾਈ ਕੋਰਟ ਨੇ ਕਿਹਾ ਕਿ ਤੁਹਾਡੀ ਪਟੀਸ਼ਨ ਜਿਹੜੀ ਕਿ ਮੈਂਬਰਸ਼ਿਪ ਦੀ ਖਤਰੇ ਵਾਸਤੇ, ਜੋ ਖਤਰੇ ਦੀ ਉਹਦੇ ਤੇ ਤਲਵਾਰ ਲਟਕ ਰਹੀ ਸੀ ਉਹਦੇ ਵਾਸਤੇ ਸੀ, ਤਾਂ ਭਾਈ ਉਹ ਤੁਹਾਡਾ ਜਿਹੜਾ ਮਾਮਲਾ ਉਹ ਸਾਫ਼ ਹੋ ਗਿਆ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਕਿ ਇੱਕ ਪਾਸੇ ਰਾਹਤ ਹੈ, ਯਾਨੀ ਇੱਕ ਪਾਸੇ ਇਸ ਗੱਲੋਂ ਰਾਹਤ ਉਹਨਾਂ ਦੇ ਸਮਰਥਕ ਮਹਿਸੂਸ ਕਰ ਸਕਦੇ ਆ ਕਿ ਹੁਣ ਮੈਂਬਰਸ਼ਿਪ ਇੱਕ ਤਰ੍ਹਾਂ ਨਾਲ ਬਚ ਗਈ ਆ। ਪਰ ਇਸ ਗੱਲੋਂ ਆਪਾਂ ਕਹਿ ਸਕਦੇ ਹਾਂ ਕਿ ਅੱਧਾ ਗਲਾਸ ਜਿਵੇਂ ਕਹਿੰਦੇ ਹੁੰਦੇ ਨਾ ਖਾਲੀ ਤੇ ਅੱਧਾ ਭਰਿਆ। ਤਾਂ ਇਸ ਗੱਲੋਂ ਕਿਤੇ ਨਾ ਕਿਤੇ ਮਾਯੂਸੀ ਹੋਏਗੀ ਕਿ ਹਾਈ ਕੋਰਟ ਜਿਹੜਾ ਹੈ ਉਸਨੇ ਕੋਈ ਹੋਰ ਇਸ ਤੋਂ ਇਲਾਵਾ ਰਾਹਤ ਨਹੀਂ ਦਿੱਤੀ। ਤਾਂ ਲੈਟਸ ਸੀ ਕੀ ਹੁਣ ਵਾਪਰਦਾ। ਇੱਕ ਵਾਰੀ 54 ਦਿਨ ਦੀ ਹਾਜ਼ਰੀ ਛੋਟ ਜਿਹੜੀ ਆ ਉਹ ਤੇ ਮਿਲ ਗਈ ਆ, ਯਾਨੀ ਮੈਂਬਰਸ਼ਿਪ ਤੇ ਜਿਹੜੀ ਆ ਉਹ ਬਚ ਜਾਏਗੀ। ਪਰ ਫਿਲਹਾਲ ਸੈਸ਼ਨ ਕਿਉਂਕਿ ਜਿਹੜਾ ਇਹਦਾ ਦੂਸਰਾ ਲੈਗ ਚੱਲਦਾ ਪਿਆ ਬਜਟ ਸੈਸ਼ਨ ਦਾ, ਉਹਦੇ ਵਿੱਚ ਅੰਮ੍ਰਿਤਪਾਲ ਸਿੰਘ ਅੱਜ ਦੀ ਡੇਟ ਤੱਕ ਕਹਿ ਲਓ ਕਿ ਹਿੱਸੇਦਾਰੀ ਜਿਹੜੀ ਹੈ ਉਹ ਕਰਨ ਤੋਂ ਅਸਮਰੱਥ ਹੋਣਗੇ। ਅਗਾਂਹ ਕੀ ਬਣਦਾ, ਕਿਸ ਤਰ੍ਹਾਂ ਦੇ ਰਸਤੇ ਖੁੱਲਦੇ ਆ, ਉਹ ਅਗਾਂਹ ਨਾਲ ਜਾਣੀਏ ਜੀ। ਅੱਗੇ ਕੀ ਹੁੰਦਾ ਉਹ ਸਮਾਂ ਬਿਆਨ ਕਰੂਗਾ, ਵੇਖਾਂਗੇ ਕੀ ਬਣਦਾ। ਪਰ
ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਇੱਕ ਮਾਮਲਾ ਕੱਲ ਬਹੁਤ ਤੇਜ਼ੀ ਦੇ ਨਾਲ ਵਧਿਆ। ਬਹੁਤ ਵੀਡੀਓ ਫੋਟੋਜ਼ ਬੱਚੇ ਦੀਆਂ ਵਾਇਰਲ ਹੋ ਰਹੀਆਂ ਸੀ। 14 ਸਾਲਾ ਬੱਚਾ ਜਿਹੜਾ ਕਿ ਟੂਰਨਾਮੈਂਟ ਵੇਖਣ ਜਾਂ ਖੇਡਣ ਗਿਆ ਸੀ ਤੇ ਉੱਥੇ ਗੋਲੀ ਚੱਲ ਜਾਂਦੀ ਹੈ। ਇੱਕ ਬੰਦਾ ਹੋਰ ਕਹਿੰਦੇ ਜ਼ਖਮੀ ਹੋਇਆ ਸੀ, ਬਹੁਤ ਗੰਭੀਰ। ਉਹਦੀ ਹਾਲਤ ਮੈਂ ਨਹੀਂ ਜਾਣਦਾ, ਜੇਕਰ ਤੁਹਾਡੇ ਤੋਂ ਜਾਣਕਾਰੀ ਹੋਵੇ ਉਹ ਵੀ ਜ਼ਰੂਰ ਸਾਂਝੀ ਕਰ ਦਿਓ। ਤੇ ਬੱਚਾ ਮਾਰਿਆ ਜਾਂਦਾ ਹੈ ਉੱਥੇ। ਕੀ ਹੈ ਜੀ ਇਹ ਮਾਮਲਾ, ਕਿੱਥੇ ਦਾ ਸੀ ਸਾਰਾ ਮਾਮਲਾ? ਵੇਖੋ, ਜਿਹੜਾ ਦੂਸਰਾ ਵਿਅਕਤੀ ਆ, ਉਹ ਦੂਸਰਾ ਵਿਅਕਤੀ ਫੌਜ ਚੋਂ ਛੁੱਟੀ ਆਇਆ ਜਵਾਨ ਸੀਗਾ। ਉਹਦੀ ਹਾਲਤ ਠੀਕ ਹੈ, ਮਤਲਬ ਕਿ ਉਹ ਸ਼ਾਇਦ ਖਤਰੇ ਤੋਂ ਬਾਹਰ ਹੈ, ਹਾਲਾਂਕਿ ਜ਼ੇਰੇ ਇਲਾਜ ਹੀ ਹੋਏਗਾ ਹੁਣ ਤੱਕ। ਤਾਂ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸੀਗਾ ਕਿ ਫੁੱਟਬਾਲ ਮੈਚ ਵੇਖਣ ਗਿਆ ਸੀਗਾ। ਇਹ ਗੁਰਸੇਵਕ ਸਿੰਘ ਟੂਰਨਾਮੈਂਟ ਸੀਗਾ, ਖੇਡਦਾ ਵੀ ਸੀਗਾ। 13 ਸਾਲ ਦਾ ਬੱਚਾ ਸੀ, ਗਰੀਬ ਘਰੋਂ ਬੱਚਾ ਸੀ, 3 ਭੈਣਾਂ ਦਾ ਇਕਲੌਤਾ ਭਰਾ ਸੀ, ਬੜੇ ਵੱਡੇ ਸੁਪਨੇ ਸੀ, ਬੜੀਆਂ ਵੱਡੀਆਂ ਰੀਝਾਂ ਸੀ। ਸਭ ਕੁਝ ਮਿੱਟੀ 'ਚ ਮਿਲ ਜਾਂਦਾ। ਖੱਬੇ ਰਾਜਪੂਤਾਂ ਪਿੰਡ ਆ ਉੱਥੋਂ ਦੀ। ਹੁਣ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ, ਤੇ ਦੱਸਦੇ ਆ ਕਿ ਉਹਦਾ ਲੜਕਾ ਜਿਹੜਾ, ਉਸ ਨੂੰ ਵੀ ਸ਼ਾਇਦ ਨਾਮਜ਼ਦ ਕਰ ਲਿਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ। ਚੱਕਰ ਇਹ ਜਿਹੜਾ ਮਹਿਤਾ ਥਾਣੇ ਦੇ ਲਾਗੇ ਜੋ ਬਣਿਆ ਹੈ, ਇਹਦੇ ਵਿੱਚ ਦੇਖੋ ਮਾਸੂਮ ਦੀ ਮੌਤ ਹੋ ਗਈ। ਮਾਸੂਮ ਦੀ ਮੌਤ ਹੋ ਗਈ ਜਿਸ ਵੇਲੇ, ਤੇ ਸ਼ੱਕ ਸਿੱਧੇ ਤੌਰ ਤੇ 2-3 ਚੀਜ਼ਾਂ ਨੂੰ ਲੈ ਕੇ ਬਣਦਾ ਹੁੰਦਾ ਹੈ ਜਦੋਂ ਇਸ ਤਰ੍ਹਾਂ ਟੂਰਨਾਮੈਂਟ ਦੇ ਵਿੱਚ ਕਿਤੇ ਫਾਇਰਿੰਗ ਹੋ ਜਾਂਦੀ ਹੈ, ਕਿ ਕੋਈ ਵਿਅਕਤੀਗਤ ਰੰਜਿਸ਼ ਜਾਂ ਕੋਈ ਗੈਂਗਿਜ਼ਮ, ਜਾਂ ਜਿਹੜਾ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਚੱਲਦਾ ਗੇਮਾਂ ਦੇ ਵਿੱਚ, ਇਹ ਗੈਂਗਸਟਰਾਂ ਦਾ ਗਰੋਹ ਬਾਜੀਆਂ ਦਾ ਜਿਹੜਾ ਇਨਫਲੂਐਂਸ ਹੈ ਉਸ ਐਂਗਲ ਤੋਂ। ਤੇ ਜਾਂ ਹੁੰਦਾ ਅੱਜ ਕੱਲ ਕੀ ਆ ਕਿ ਤੁਹਾਨੂੰ ਪਤਾ ਜੋ ਤਾਲੁਕਾਤ ਹੁੰਦੇ ਆ ਲੋਕਾਂ ਦੀ ਨਿੱਜੀ ਜ਼ਿੰਦਗੀ 'ਚ ਇੱਕ ਦੂਜੇ ਨਾਲ, ਯਾਨੀ ਤੀਵੀਂ ਤੇ ਮਰਦ, ਇਹ ਖੇਡ ਵੀ ਜਿਹੜੀ ਆ ਉਹ ਕਤਲੋਗਾਰ ਤੱਕ ਪਹੁੰਚਦੀ ਹੈ ਪੰਜਾਬ 'ਚ। ਇਹ ਇੱਕ ਬੜਾ ਵੱਡਾ ਫੈਕਟ ਜੇ। ਇੱਥੇ ਜਦੋਂ ਮਾਸੂਮ ਦੀ ਮੌਤ ਹੋ ਗਈ ਤਾਂ ਗੈਂਗਸਟਰਵਾਦ ਦਾ ਤੇ ਕੋਈ ਮਸਲਾ ਜਿਹੜਾ ਉਹ ਜਾਪਦਾ ਨਹੀਂ ਸੀ। ਫਿਰ ਇੱਕ ਚੀਜ਼ ਤੇ ਧਿਆਨ ਜਾਂਦਾ ਸੀਗਾ ਕਿ ਜਿਹੜਾ ਨਾਲ ਖਲੋਤਾ ਬੰਦਾ ਜਿਹੜਾ ਫੌਜ ਦੇ ਵਿੱਚੋਂ ਆਇਆ ਸੀਗਾ, ਉਸ ਨੂੰ ਗੋਲੀ ਲੱਗੀ ਆ, ਕੀ ਉਹਨੂੰ ਹੀ ਟਾਰਗੇਟ ਕੀਤਾ ਗਿਆ ਸੀ? ਤੇ ਨਾਲ ਇਹ ਬੱਚਾ ਜਿਹੜਾ, ਮਤਲਬ ਕਿ ਉਹ ਬਚ ਗਿਆ ਤੇ ਮਰ ਇਹ ਬਚਾ ਗਿਆ। ਫਿਰ ਇਹਦਾ ਕਿਤੇ ਨਾ ਕਿਤੇ ਉਹੀ ਪਰਸਨਲ ਰੰਜਿਸ਼ ਜਾਂ ਅਫੇਅਰ ਵਾਲਾ ਮਾਮਲਾ ਜਿਹੜਾ ਉਹ ਨਿਕਲਦਾ ਸੀ। ਯਾਨੀ ਦੋਨਾਂ ਚੋਂ ਕੋਈ ਚੀਜ਼, ਇਹ ਜਿਵੇਂ ਆਪਾਂ ਕਹਿ ਲਈਏ ਕਿ ਜੋ ਤੱਥ ਸਾਡੇ ਤੱਕ ਪਹੁੰਚਦੇ ਆ ਜਾਂ ਜਿਸ ਤਰ੍ਹਾਂ ਦੇ ਉੱਥੇ ਦੇ ਹਾਲਾਤ ਨੇ, ਉਹਦੇ ਮੱਦੇ ਨਜ਼ਰ ਕਿਤੇ ਨਾ ਕਿਤੇ ਇਹ ਚੀਜ਼ ਨਿਕਲਦੀ ਆ ਨਾ ਕਿ ਬਈ ਕੋਈ ਗੈਂਗਸਟਰਵਾਦ ਦਾ ਮੁੱਦਾ ਤੇ ਲੱਗਦਾ ਨਹੀਂ, ਕੋਈ ਵਸੂਲੀ ਦਾ ਕੋਈ ਐਸਾ ਤਾਂ ਕੁਝ ਹੈ ਨਹੀਂ। ਤਾਂ ਫਿਰ ਦੂਸਰੀ ਚੀਜ਼ ਜਿਹੜੀ ਹੈ ਕੋਈ ਵਿਅਕਤੀਗਤ ਰੰਜਿਸ਼, ਨਿੱਜੀ ਰੰਜਿਸ਼ ਜਾਂ ਜਿਹੜੇ ਨਿੱਜੀ ਤਾਲੁਕਾਤ ਦੇ ਮਾਮਲੇ, ਤਾਂ ਉਹਦੇ 'ਚ ਹੁਣ ਸਾਨੂੰ ਪਤਾ ਲੱਗਾ ਹੈ ਕਿ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਮੁੰਡੇ ਨੇ, ਜੋ ਮਤਲਬ ਕਿ ਗੁਰਪ੍ਰੀਤ ਸਿੰਘ ਨਾਂ ਦਾ ਜ਼ਖਮੀ ਆ ਦੂਸਰਾ, ਕਿ ਉਹਨੂੰ ਮਰਵਾਉਣ ਵਾਸਤੇ 2 ਸ਼ੂਟਰ ਹਾਇਰ ਕੀਤੇ ਸੀ। ਤੇ ਤੁਸੀਂ ਹੁਣੀ ਵੇਖੋ ਕਿ ਉਹ ਬਚ ਗਿਆ ਜਿਹਨੂੰ ਟਾਰਗੇਟ ਕਰਨਾ ਸੀਗਾ, ਜੋ ਟਾਰਗੇਟ ਕਿਲਿੰਗ ਜਿਹਦੀ ਕਰਨੀ ਸੀਗੀ ਉਹ ਬਚ ਗਿਆ ਤੇ ਇਹ ਮਾਸੂਮ ਮਰ ਗਿਆ। ਤੇ ਦੱਸਦੇ ਕੋਈ ਉਸ ਔਰਤ ਨੂੰ ਫਿਲਹਾਲ ਹਿਰਾਸਤ 'ਚ ਲੈ ਲਿਆ ਗਿਆ। ਗ੍ਰਿਫਤਾਰੀ ਉਹਦੀ ਪਾਈ ਨੇ ਕਿ ਨਹੀਂ, ਉਹਦੀ ਪੁਸ਼ਟੀ ਤੇ ਹਾਲੇ ਨਹੀਂ ਆਪਾਂ ਕਰ ਸਕਦੇ ਗੁਰਪ੍ਰੀਤ ਜੀ, ਪਰ ਇਹ ਸਾਫ਼ ਹੈ ਕਿ ਇਹ ਮਾਮਲਾ ਜਿਹੜਾ ਹੌਲੀ ਹੌਲੀ ਇੱਧਰ ਨੂੰ ਤੁਰ ਗਿਆ। ਪਰ ਗੱਲ ਇਹ ਆ ਕਿ ਜੋ ਵੀ ਹੈ ਬਹੁਤ ਹੀ ਘਿਨਾਉਣੀ ਤੇ ਮੈਂ ਕਹੂੰਗਾ ਕਿ ਜ਼ਾਲਮਾਨਾ ਘਟਨਾ ਸੀਗੀ। ਤਾਂ ਇਹਦੇ ਵਿੱਚ ਹੁਣ ਇੱਕ ਚੀਜ਼ ਹੋਰ ਵੇਖਣ ਵਾਲੀ ਹੈ ਕਿ ਪੰਜਾਬ ਸਰਕਾਰ ਨੇ ਕਿ ਇਹ ਮੁੱਦਾ ਕਿਤੇ ਹੋਰ ਵੱਡਾ ਨਾ ਬਣੇ, ਕਿਉਂਕਿ ਦੇਖੋ ਜਿਹੜਾ ਟੀਵੀ ਹੈ, ਪੰਜਾਬ ਦਾ ਟੀਵੀ ਹੈ, ਉਹ ਇਹਦੇ ਤੇ ਗੂੰਗਾ ਹੈ, ਉਹ ਖਾਮੋਸ਼ ਹੈ। ਜਿਵੇਂ ਸ਼ਤਰੂਘਨ ਸਿਨਹਾ ਕਹਿੰਦਾ ਨਾ, ਖਾਮੋਸ਼, ਇਹ ਖਾਮੋਸ਼ ਹੋ ਚੁੱਕਾ ਹੈ। ਕਿਉਂ? ਕਿਉਂਕਿ ਉਤੋਂ ਦੂਜਿਆਂ ਦੀ ਘੁਰਕੀ ਮਾਰਦੀ, ਇਹਨਾਂ ਨੂੰ ਇੱਥੇ ਲੋਕਲ ਸਰਕਾਰ ਦੀ ਘੁਰਕੀ ਮਾਰਦੀ ਆ। ਤਾਂ ਜਿਵੇਂ ਜਿਵੇਂ ਉਹ ਕਵਰੇਜ ਹੋਏਗੀ, ਬਦਨਾਮੀ ਸਰਕਾਰ ਦੀ ਆ। ਤਾਂ ਸਰਕਾਰ ਚਲੋ ਹੁਣ ਆਪਦੀ ਬਦਨਾਮੀ ਤੋਂ ਬਚਣ ਵਾਸਤੇ ਇਦਾਂ ਕਰਦੀ ਹੀ ਹੁੰਦੀ ਆ, ਪਰ ਘੱਟੋ ਘੱਟ ਇਸ ਪਰਿਵਾਰ ਦੀ ਬਾਂਹ ਤੇ ਫੜਨੀ ਚਾਹੀਦੀ ਆ ਨਾ ਭਗਵੰਤ ਮਾਨ ਹੋਰਾਂ ਨੂੰ। ਇਹ ਪਲੇਅਰ ਵੀ ਸੀ, ਮੁੰਡਾ ਗਰੀਬ ਵੀ ਸੀ, ਇਕਲੌਤਾ ਸੀ, ਤਾਂ ਘੱਟੋ ਘੱਟ ਦੀ ਇਮਦਾਦ ਤੇ ਕਰੋ ਨਾ ਯਾਰ। ਇਹ ਤਾਂ ਹੈ ਜੀ।
ਬਣਦੀ ਤਾਂ ਹੈ, ਜ਼ਰੂਰ ਕਰਨੀ ਵੀ ਚਾਹੀਦੀ ਹੈ। ਪਰ ਆਪਾਂ ਚੱਲੀਏ ਜੀ ਅਗਲੀ ਖਬਰ ਤੇ। ਕੇਜਰੀਵਾਲ ਸਾਹਿਬ ਵਿਪਾਸਨਾ ਦੇ ਵਿੱਚ ਲੀਨ ਨੇ। ਇਹ ਨਹੀਂ ਪਤਾ ਕਿ ਲੀਨ ਨੇ ਜਾਂ ਫਿਰ ਕੋਈ ਹੋਰ ਹੀ ਕੰਮ ਅੰਦਰ ਸਲਾਹਾਂ ਚੱਲੀ ਜਾਂਦੀਆਂ ਨੇ, ਤੇ ਪੱਕੇ ਪੈਰੀ ਪੰਜਾਬ ਆਉਣ ਦੀ ਤਿਆਰੀ 'ਚ ਨੇ। ਕੀ ਕਹਿੰਦੀ ਹੈ ਪੂਰੀ ਖਬਰ? ਦੇਖੋ, ਇਹ ਆ ਕਿ ਇਹਨਾਂ ਦੀ ਵਿਪਾਸਨਾ, ਮੈਂ ਤਾਂ ਚਲੋ ਕੋਈ ਆਪਣੇ ਕੋਲ ਐਸਾ ਕੋਈ ਤੱਥ ਨਹੀਂ ਹੈ ਕਿ ਜੇ ਕੋਈ ਆਪਾਂ ਗੱਲ ਸਥਾਪਿਤ ਕਰਨੀ ਹੋਵੇ ਕਿ ਕੀ ਕਰਦੇ ਅੰਦਰ, ਪਰੰਤੂ ਇਹ ਆ ਕਿ ਉਹਨਾਂ ਦੀ ਵਿਪਾਸਨਾ ਦੇ 3 ਕੁ ਦਿਨ ਰਹਿ ਗਏ ਨੇ। 3 ਕੁ ਦਿਨ ਮੇਰੇ ਖਿਆਲ ਦੇ ਨਾਲ 5 ਤੋਂ 15 ਸੀ ਸ਼ਾਇਦ, ਤਾਂ ਅੱਜ 12 ਤਾਂ ਗਈ ਤੇ 2 ਦਿਨ ਬਕਾਇਆ ਨੇ। ਜਦੋਂ ਮਤਲਬ ਕਿ 15 ਨੂੰ ਬਾਹਰ ਆਉਣਗੇ, ਤਾਂ ਇਹੀ ਇੱਕ ਤਰ੍ਹਾਂ ਨਾਲ ਵੱਡਾ ਸਵਾਲ ਸੀਗਾ ਕਿ ਉਹ ਆ ਕੇ ਕਰਨਗੇ ਕੀ। ਕਿ ਉਹ ਸਾਰਾ ਭਾਰਤ ਵੇਖਣ ਵਾਸਤੇ ਪਾਰਟੀ ਦੀ ਜਿਹੜੀ ਕਮਾਂਡ ਆ ਉਹਨੂੰ ਹੱਥ 'ਚ ਕਰਕੇ ਪੂਰੇ ਇੰਡੀਆ ਦੀ ਰਾਜਨੀਤੀ 'ਚ ਕੁੱਦਣਗੇ, ਜਾਂ ਦਿੱਲੀ ਬਹਿ ਕੇ ਮੱਕੀਆਂ ਮਾਰਨਗੇ, ਧਰਨੇ ਲਾਉਣਗੇ, ਤੇ ਜਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹ ਪੂਰਾ ਇੱਕ ਮਤਲਬ ਕਿ ਜੋ ਬਦਨਾਮੀ ਆ, ਤੇ ਫਿਰ ਉਹ ਕਹਿ ਸਕਦੇ ਆ ਵੀ ਸੁਪਰ ਸੀਐਮ ਖੁੱਲ ਕੇ ਬਣ ਜਾਣਗੇ। ਹੁਣ ਅਚਾਨਕ ਇੱਕ ਖਬਰ ਚੱਲਦੀ ਹੈ ਮੀਡੀਆ ਦੇ ਵਿੱਚ, ਕਹਿੰਦੇ ਆ ਜੀ ਕਿ 18 ਤਰੀਕ ਨੂੰ ਅਰਵਿੰਦ ਕੇਜਰੀਵਾਲ ਲੁਧਿਆਣੇ ਪਹੁੰਚਣਗੇ, ਪੱਖੋਵਾਲ ਰੋਡ ਤੇ ਰੈਲੀ ਹੋਵੇਗੀ, ਤੇ ਇੱਕ ਹਸਪਤਾਲ ਦੇ ਅਪਗ੍ਰੇਡੇਸ਼ਨ ਦਾ ਜਿਹੜਾ ਮਾਮਲਾ ਹੈ, ਉਹਨੂੰ ਜੋ ਅਪਗ੍ਰੇਡ ਕੀਤਾ ਗਿਆ ਕਿ ਉਹਦੇ 'ਚ ਉਹ ਕੋਈ ਸਮਾਗਮ ਦੀ ਪ੍ਰਧਾਨਗੀ ਕਰ ਸਕਦੇ, ਮਤਲਬ ਕਿ ਕਹਿ ਸਕਦੇ ਆ ਆਪਾਂ ਕਿ ਉਦਘਾਟਨ ਵਗੈਰਾ ਕੁਝ ਵੀ ਹੈ। ਤਾਂ ਇੱਥੋਂ ਹੁਣ ਇੱਥੋਂ ਵਾਲੇ ਮੀਡੀਆ ਤੇ ਇਤਬਾਰ ਵੀ ਨਹੀਂ ਕੀਤਾ ਜਾਂਦਾ। ਮੈਂ ਇਹਨਾਂ ਦੇ ਇੱਕ ਸਪੋਕਸ ਪਰਸਨ ਜਿਹੜੇ ਕਿ ਮੇਰੇ ਬੜੇ ਪੁਰਾਣੇ ਜਾਣੂ ਆ, ਤਾਂ ਉਹਨਾਂ ਨੂੰ ਫੋਨ ਕੀਤਾ, ਉਹਨਾਂ ਨੇ ਫੋਨ ਤੇ ਨਹੀਂ ਚੁੱਕਿਆ। ਮੈਂ ਉਹਨਾਂ ਨੂੰ WhatsApp ਕੀਤਾ, ਮੇਰਾ ਨੰਬਰ ਸੇਵ ਸੀ ਉਹਨਾਂ ਕੋਲ, ਤਾਂ ਮੈਂ ਉਹਨਾਂ ਨੂੰ ਆਖਿਆ ਕਿ ਮੈਨੂੰ ਕਨਫਰਮੇਸ਼ਨ ਹੀ ਚਾਹੀਦੀ ਆ ਕਿ ਕੀ ਇਹ ਲੁਧਿਆਣਾ ਸੰਭਾਵੀ ਵਿਜ਼ਿਟ ਹੈ ਜਿਹੜਾ ਕਨਫਰਮ, ਜਾਂ ਇਹ ਇੱਕ ਮੀਡੀਆ ਦੀ ਹੀ ਜਾਣਕਾਰੀ ਹੈ। ਤਾਂ ਉਹਨਾਂ ਨੇ ਆਖਿਆ ਕਿ ਇਹ ਕਨਫਰਮਡ ਹੈ ਜੀ, ਇਹ 18 ਤਰੀਕ ਦਾ ਦੌਰਾ ਨਿਸ਼ਚਿਤ ਹੋ ਚੁੱਕਾ ਹੈ ਜੀ। ਇਹਦਾ ਮਤਲਬ ਇਹ ਆ ਕਿ 15 ਨੂੰ ਨਿਕਲਦੇ ਆ ਤਾਂ ਸ਼ਾਇਦ ਫਿਰ ਦਿੱਲੀ ਉਹ ਜਾਣ ਹੀ ਨਾ, 16 ਤੇ 17 ਇੱਥੇ ਰਹਿਣ, ਤੇ 18 ਨੂੰ ਲੁਧਿਆਣੇ ਦੇ ਵਿੱਚ, ਲੁਧਿਆਣੇ 'ਚ ਤਾਂ ਮੰਨ ਲਓ ਇਹਨਾਂ ਨੇ ਕੰਮ ਸ਼ੁਰੂ ਕਰ ਦੇਣਾ। ਫਿਰ ਜੋ ਵੀ ਜ਼ਿਮਨੀ ਚੋਣ ਵਾਸਤੇ ਇਹਨਾਂ ਨੇ ਬੰਨ ਨੂੰ ਬੰਨਣਾ ਉਹਦਾ ਕੰਮ ਸਟਾਰਟ ਕਰ ਦੇਣਗੇ। ਪਰ ਜਿਹੜਾ ਇੱਕ ਸਵਾਲ ਹਵਾ 'ਚ ਤੈਰਦਾ ਸੀਗਾ ਕਿ ਅਰਵਿੰਦ ਕੇਜਰੀਵਾਲ ਕੀ ਪੰਜਾਬ ਦੀ ਰਾਜਨੀਤੀ 'ਚ ਸਿੱਧੇ ਆਉਣਗੇ, ਤੇ ਮੈਂ ਤੇ ਕਹਿੰਦਾ ਹੁੰਦਾ ਕਿ ਉਹ ਰਾਜਨੀਤੀ 'ਚ ਤੇ ਬਹੁਤ ਪਹਿਲਾਂ ਹੀ ਦਖਲ ਰੱਖਦੇ ਨੇ। ਜਥੇਬੰਦਕ ਇਕਾਈ ਜਿਹੜੀ ਆ ਉਹ ਸਾਰੀ ਉਹਨਾਂ ਦੇ ਕੰਟਰੋਲ 'ਚ ਆ, ਸਭ ਕੁਝ ਉਹਨਾਂ ਦੇ ਹੱਥ 'ਚ ਆ। ਤੁਸੀਂ ਵੇਖੋ ਕਿ ਆ ਪਿੱਛੇ ਜੇ ਜਿਹੜੀ ਉਹ ਤੀਰਥ ਕਮੇਟੀ ਦੀ ਨਿਯੁਕਤੀ ਕੀਤੀ ਇਹਨਾਂ ਨੇ, ਉਹ ਵੀ ਬੰਸਲ ਸਾਹਿਬ ਨੂੰ ਦਿੱਲੀ ਤੋਂ ਲੈ ਕੇ ਆਏ। ਮਤਲਬ ਕਿ ਸਾਡੇ ਕੋਲ ਹੁਣ ਧਾਰਮਿਕ ਬੰਦਾ ਵੀ ਕੋਈ ਨਹੀਂ ਰਹਿ ਗਿਆ ਕਿ ਕੋਈ ਤੀਰਥ ਕਮੇਟੀ ਦੀ ਵੀ ਅਗਵਾਈ ਕਰ ਲਵੇ। ਕਮੇਟੀ ਕੀ ਹੈ, ਕੰਮ ਮਿੱਟੀ ਹੋਇਆ ਪਿਆ ਸਾਹਿਬ। ਹੁਣ ਅਰਵਿੰਦ ਕੇਜਰੀਵਾਲ ਦਾ ਜਿਹੜਾ ਇਹ ਲੁਧਿਆਣਾ ਦੌਰਾ ਹੈ, ਜੇ ਮੰਨ ਲਓ ਉਦਘਾਟਨ ਕਰਦੇ ਨੇ, ਜੇ ਲਾ ਕੇ ਗੱਲ ਕਰਦਾ, ਤੇ ਸਾਡੇ ਮਾਨ ਸਾਹਿਬ ਉੱਥੇ ਪਾ ਕੇ ਡੱਬੀਆਂ ਵਾਲਾ ਨਾਭੀ ਜਾਂ ਕੋਟ ਪਿੱਛੇ ਢਿੱਡ ਤੇ ਧਰ ਕੇ ਹੱਥ ਖਲੋਤੇ ਨਜ਼ਰ ਆਉਣਗੇ, ਤੇ ਫਿਰ ਸਥਿਤੀ ਸਾਫ਼ ਹੈ। ਫਿਰ ਇੱਕ ਮੈਸੇਜ ਹੀ ਆ ਜੀ, ਫਿਰ ਉਹ ਇੱਕ ਮੈਸੇਜ ਹੀ ਆ ਅਰਵਿੰਦ ਕੇਜਰੀਵਾਲ ਦਾ ਕਿ ਪਾਸੇ ਹਟ ਜਾਓ, ਹੁਣ ਮੈਂ ਸੰਭਾਲ ਲੈਣਾ ਸਾਰਾ ਕੁਝ। ਤੇ ਕੱਲਾ ਫਿਰ ਉੱਥੇ ਤੁਹਾਨੂੰ ਮੈਂ ਇਹ ਨਹੀਂ ਹੈ ਕਿ ਉਹ ਰਾਜਨੀਤਿਕ ਦਖਲ ਦਾ ਜਿਹੜਾ ਉਹ ਸੀਨ ਜਿਹੜਾ ਸਾਫ਼ ਹੋਏਗਾ। ਉੱਥੇ ਇੱਕ ਚੀਜ਼ ਹੋਰ ਹੋਣੀ, ਜੇ ਹੁਣ ਤੁਸੀਂ ਦੇਖਿਓ ਕਿ ਅਰਵਿੰਦ ਕੇਜਰੀਵਾਲ ਨੇ ਬਹੁਤ ਸਾਰੇ ਬੰਦਿਆਂ ਦੇ ਪਰ ਇੱਥੇ ਕਤਰ ਦੇਣੇ ਆ। ਪਰ ਕਿਉਂ ਕੁਤਰਨੇ ਆ? ਕਿਉਂਕਿ ਇਹਨਾਂ ਦੇ ਜਿਹੜੇ ਲੋਇਲ ਬੰਦੇ ਆ, ਪੁਰਾਣੇ ਬੰਦੇ ਆ, ਉਹਨਾਂ ਸਾਰੀ ਫੀਡਬੈਕ ਦੇਣੀ ਆ ਕਿ ਇਹੋ ਜਿਹੇ ਬੰਦੇ ਹੈਗੇ ਆ ਜਿਹੜੇ ਜਿੱਤੇ ਤੇ ਹਨ, ਹੁਣ ਜਿੱਤਣ ਦੀ ਗਾਂ ਉਮੀਦ ਨਹੀਂ, ਟਿਕਟਾਂ ਵੀ ਉਹਨਾਂ ਦੀਆਂ ਕੱਟੀਆਂ ਜਾਣੀਆਂ, ਤੇ ਉਹ ਸਾਰਾ ਕੁਝ ਹੁਣ ਪੰਡ 'ਚ ਬੰਨਣ ਡਹਿ ਜੇ, ਰੋਕ ਸਕੋ ਤਾਂ ਰੋਕ ਲਓ। ਤਾਂ ਇਹੋ ਜਿਹੇ ਬੰਦਿਆਂ ਦੇ ਗੇਰ ਕੱਢਣ ਦੇ ਯਤਨ ਵੀ ਹੋ ਸਕਦੇ ਆ। ਤਾਂ ਗੱਲ ਬਈ ਹੁਣ ਦੇਖਦੇ ਆ ਅੱਗੇ ਕਿੱਧਰ ਨੂੰ ਤੁਰਦੀ ਹੈ। ਪਰ ਫਿਲਹਾਲ ਸਾਨੂੰ ਇਹ ਦੇਖਣਾ ਪਵੇਗਾ ਕਿ ਇਸ ਤਰੀਕ ਨੂੰ ਅਰਵਿੰਦ ਕੇਜਰੀਵਾਲ ਉਦਘਾਟਨ ਹੀ ਕਰਦੇ ਆ, ਜਾਂ ਕੁਝ ਪੰਜਾਬੀਆਂ ਦੇ ਨਾਲ ਨਵਾਂ ਪ੍ਰੋਮਿਸ ਜਾਂ ਕੁਝ ਨਵਾਂ ਖੇਲਾ ਕਰਦੇ ਆ। ਤਾਂ ਇਹ ਬਹੁਤ ਮਹੱਤਵਪੂਰਨ ਕਹਿ ਲਓ ਇਹਨਾਂ ਦਾ ਲੁਧਿਆਣਾ ਵਿਜ਼ਿਟ ਆ, ਤੇ ਕਨਫਰਮ ਆਪਾਂ ਕਰ ਰਹੇ ਹਾਂ ਕਿ ਇਸ ਗੱਲ ਦੀ ਪੁਸ਼ਟੀ ਇਹਨਾਂ ਦੇ ਸਟੇਟ ਲੈਵਲ ਦੇ ਸਪੋਕਸ ਪਰਸਨ ਨੇ ਸਾਡੇ ਨਾਲ ਕੀਤੀ ਆ।
ਜੀ, ਵੈਸੇ ਵੀ 27 ਦੇ ਲਈ ਉਹਨਾਂ ਨੇ ਮੁੱਢ ਬੰਨਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਵਿਪਾਸਨਾ ਤੋਂ ਬਾਅਦ 2 ਦਿਨ ਉਹਨਾਂ ਨੇ ਅੰਮ੍ਰਿਤਸਰ ਵੀ ਲਾਉਣੇ ਨੇ, ਖਾਸ ਤੌਰ ਤੇ ਅੰਮ੍ਰਿਤਸਰ ਵਾਲੀ ਜਿਹੜੀ ਇਕਾਈ ਹੈ ਉਹਨੂੰ ਤਕੜਾ ਕਰਨਾ ਹੈ, ਕਿਉਂਕਿ ਉਧਰੋਂ ਵੀ ਬਗਾਵਤ ਕਈ ਵਾਰੀ ਜ਼ਿਆਦਾ ਉੱਠ ਕਰਦੀ ਹੈ। ਇਕੱਲੇ ਕੁੰਵਰ ਵਿਜੇ ਪ੍ਰਤਾਪ ਹੋਣੀ ਉਹ ਹੀ ਨਹੀਂ ਸਾਂਭੇ ਜਾਂਦੇ, ਪਰ ਉਹਨਾਂ ਦੀ ਵੀ ਇੱਕ ਅਲੱਗ ਕਿਸਮ ਦੀ ਬਾਂਦਰੀ ਜੀ ਉਹਨਾਂ ਨੇ ਬਣਾਈ ਹੋਈ ਹੈ। ਪੰਜਾਬ ਵਾਲਿਆਂ ਨੂੰ ਤਾਂ ਉਹ ਆੜੇ ਹੱਥੀ ਲੈਂਦੇ ਨੇ, ਪਰ ਕੇਜਰੀਵਾਲ ਵਾਲੀ ਦੀ ਜਦੋਂ ਗੱਲ ਕਰਨੀ ਹੁੰਦੀ ਹੈ ਉਸ ਲਈ ਥੋੜੇ ਜਿਹੇ ਨਰਮ ਪੈ ਜਾਂਦੇ ਨੇ। ਅਗਲੀ ਖਬਰ ਤੇ ਆਪਾਂ ਚੱਲਦੇ ਹਾਂ ਜੀ। ਉਹ ਪਾਰਟੀ ਜਿਹੜੀ ਕਿ ਕੇਂਦਰ ਦੇ ਵਿੱਚ ਹੈ ਭਾਜਪਾ, ਉਹ ਆਮ ਤੌਰ ਤੇ ਗਲਤੀ ਕਰਕੇ ਵੀ ਮੰਨਦੇ ਨਹੀਂ ਹੁੰਦੇ, ਥਾਪੀਆਂ ਹੀ ਮਾਰਦੇ ਨੇ, ਪਰ ਆਪਣੇ ਵਾਲੇ ਬਿੱਟੂ ਸਾਹਿਬ ਨੇ ਸ਼ਰਮਿੰਦਾ ਕਰਾਤਾ ਜੀ ਉਹਨਾਂ ਨੂੰ। ਕੀ ਕਰਤਾ ਇਹੋ ਜਿਹਾ? ਹਾਂ, ਬਸ ਨਿੱਕੀ ਜੀ ਗੱਲ ਤੇ ਉਹ ਸ਼ਰਮਿੰਦਾ, ਜਿਹਨੂੰ ਮਾਰ ਕੇ ਟੁਰ ਗਈ ਸੀ ਉਹ ਜਿੰਦਾ ਹੈ। ਗੱਲ ਇਹ ਆ ਕਿ ਬਈ ਰਵਨੀਤ ਬਿੱਟੂ ਹੁਰੀ ਜਿਹੜੇ ਆ ਨਾ, ਉਹ ਤੁਹਾਨੂੰ ਪਤਾ ਹੀ ਆ, ਸ਼ਾਇਦ ਉਹਨਾਂ ਨੂੰ ਹਾਲੇ ਵੀ ਸੀਰੀਅਸਲੀ ਇਸ ਗੱਲ ਦਾ ਇਲਮ ਨਹੀਂ ਹੈ ਕਿ ਉਹ ਮੰਤਰੀ ਬਣ ਚੁੱਕੇ, ਤੇ ਮੰਤਰੀ ਵੀ ਉਹ ਕੇਂਦਰ ਦੇ ਰਾਜ ਮੰਤਰੀ ਆ। ਹੁਣ ਉੱਥੇ ਜਿਹੜੇ ਹੈਗੇ ਸੀਗੇ ਜਿਹਨਾਂ ਨੂੰ ਆਪਾਂ ਸਪੀਕਰ ਕਹਿ ਦਿੰਦੇ ਆ ਜੀ, ਤਾਂ ਵੈਸੇ ਤੇ ਉਹ ਚੇਅਰਮੈਨ ਹੁੰਦੇ ਨੇ ਨਾ ਰਾਜ ਸਭਾ ਦੇ, ਹਰੀਵੰਸ਼ ਜੀ, ਉਹ ਤੇ ਆਵਾਜ਼ਾਂ ਮਾਰਨ ਡਏ, ਮੰਤਰੀ ਸਾਹਿਬ ਮੰਤਰੀ ਸਾਹਿਬ ਮੰਤਰੀ ਸਾਹਿਬ। ਬਿੱਟੂ ਜੀ ਆਏ ਨਹੀਂ, ਪਤਾ ਨਹੀਂ ਕਿਹੜੀ ਕੰਟੀਨ ਜਾ ਕੇ ਕਚੋਰੀਆਂ ਪੈ ਖਾਂਦੇ ਸਨ। ਤਾਂ ਫਿਰ ਖੜਗੇ ਸਾਹਿਬ ਉੱਠ ਪਏ, ਉਹਨਾਂ ਨੇ ਆਖਿਆ ਵਾਹ ਵਾਹ ਸ਼ੇਰੋ ਵਾਹ, ਕਮਾਲ ਕਰਦੇ। ਕੱਲ ਤੇ ਨੱਡਾ ਸਾਹਿਬ ਸਾਨੂੰ ਨਸੀਹਤਾਂ ਪੈ ਦਿੰਦੇ ਸੋ ਕਿ ਆਪਣੇ ਬੰਦਿਆਂ ਨੂੰ ਕੋਈ ਨਿਯਮਾਂ ਦੀ ਜਾਣਕਾਰੀ ਦਿਓ, ਇਹਨਾਂ ਨੂੰ ਵੀ ਟ੍ਰੇਨਿੰਗ ਦੇ ਲਓ ਆਪਣੇ ਬੰਦਿਆਂ ਨੂੰ। ਤਾਂ ਦੇਖੋ ਕਿੱਡੀ ਵੱਡੀ ਫਜ਼ੀਅਤ ਕਰਵਾ ਦਿੱਤੀ ਰਵਨੀਤ ਬਿੱਟੂ ਨੇ, ਨੱਡਾ ਸਾਹਿਬ ਦੀ ਨੀਵੀਂ ਪੈ ਗਈ ਉਹਨਾਂ ਦੀ। ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਈ ਉੱਥੇ ਪੂਰੀ ਸੁਰਤ ਜਿਹੜੀ ਹੈ ਘੁੰਮ ਗਈ ਹੋਣੀ ਹੈ, ਕਿਆ ਕੀ ਬਣ ਗਿਆ। ਸੋ ਬਿੱਟੂ ਸਾਹਿਬ ਪਤਾ ਨਹੀਂ ਕਿੱਧਰ ਚਲੇ ਗਏ, ਕਿ ਕਿਹੜੇ ਐਮਰਜੈਂਸੀ ਕੇਸ ਚ ਉਲਝ ਗਏ। ਤਾਂ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਬੜੇ ਘੱਟ ਮੌਕੇ ਹੁੰਦੇ ਆ ਜਦੋਂ ਉੱਥੇ ਭਾਜਪਾ ਨੂੰ ਡਾਇਰੈਕਟਲੀ ਫਜ਼ੀਅਤ ਜਿਹੜੀ ਆ ਉਹ ਫੇਸ ਕਰਨੀ ਪਵੇ, ਕਿਉਂਕਿ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਇਹਨਾਂ ਦੇ ਹੱਥ ਦੇ ਵਿੱਚ ਆ। ਪਰ ਰਵਨੀਤ ਬਿੱਟੂ ਦੇ ਸਦਕਾ ਐਤਕੀ ਤੇ ਡਾਇਰੈਕਟ ਬੇਇੱਜ਼ਤੀ ਹੋ ਗਈ, ਤੇ ਬੇਇੱਜ਼ਤੀ ਵੀ ਨਗਦ ਪੰਜ ਹੋਈ ਆ, ਕਿਉਂਕਿ ਕੈਮਰੇ ਚੱਲਦੇ ਸਨ, ਲਾਈਵ ਚੱਲਦਾ ਸੀ ਸਾਰਾ ਕੁਝ, ਲੱਲੇ ਭੱਬੇ ਵੀ ਨਹੀਂ ਨਾ ਬਚ ਸਕਦੇ। ਤਾਂ ਫਿਲਹਾਲ ਰਵਨੀਤ ਬਿੱਟੂ ਦੀ ਇਹ ਜਿਹੜੀ ਲਾਪਰਵਾਹੀ ਕਹਿ ਲਓ, ਉਕਾਈ ਕਹਿ ਲਓ, ਜਾਂ ਗੈਰ ਹਾਜ਼ਰੀ ਕਹਿ ਲਓ, ਕੁਝ ਵੀ ਕਹਿ ਲਓ ਸਦਨ ਦੇ ਵਿੱਚੋਂ, ਉਹ ਭਾਰਤੀ ਜਨਤਾ ਪਾਰਟੀ ਵਾਸਤੇ ਨਮੋਸ਼ੀ ਦਾ ਸਬਬ ਜ਼ਰੂਰ ਬਣੀ ਆ। ਹਾਲਾਂਕਿ ਆਪਾਂ ਅੱਗੇ ਵੀ ਦੇਖਿਆ ਅਹਿਮ ਮੌਕਿਆਂ ਤੇ ਇਹਨਾਂ ਦੇ ਜਿਹੜੇ ਸੰਸਦ ਮੈਂਬਰ ਹੁੰਦੇ ਆ, ਮੈਂਬਰ ਪਾਰਲੀਮੈਂਟ ਹੁੰਦੇ ਆ ਜਿਹੜੇ, ਇਹ ਮਤਲਬ ਕਈ ਵਾਰ ਆਉਂਦੇ ਨਹੀਂ ਜ਼ਰੂਰੀ, ਮਤਲਬ ਕਿ ਜਿਸ ਦਿਨ ਕੋਈ ਬਹਿਸ ਹੁੰਦੀ ਹੈ ਜਾਂ ਜਿਸ ਤਰ੍ਹਾਂ ਸੈਸ਼ਨ ਦੇ ਵਿੱਚ ਹੁੰਦਾ ਤਾਂ ਕਈ ਆਉਂਦੇ ਨਹੀਂ, ਫਿਰ ਇਹਨਾਂ ਨੂੰ ਵਿਪ ਜਾਰੀ ਕਰਨਾ ਪੈਂਦਾ। ਤਾਂ ਇੱਕ ਦਿਨ ਇੱਕ ਅਹਿਮ ਮੌਕੇ ਤੇ ਹੀ ਇਹਨਾਂ ਦੇ ਸ਼ਾਇਦ 17 ਕਿ 18 ਮੈਂਬਰ ਪਾਰਲੀਮੈਂਟ ਜਿਹੜੇ ਸੀਗੇ ਉਹ ਗੈਰ ਹਾਜ਼ਰ ਸੀ, ਤਾਂ ਉਸ ਦਿਨ ਵੀ ਸ਼ਾਇਦ ਨਰਿੰਦਰ ਮੋਦੀ ਨੂੰ ਉਹ, ਫਿਲਹਾਲ ਆਪਾਂ ਕਹਿ ਸਕਦੇ ਕਿ ਰਵਨੀਤ ਬਿੱਟੂ ਸੁਰਖੀ ਬਣੇ ਆ, ਪਰ ਸੁਰਖੀ ਕਹਿ ਲਓ ਕਿ ਇੱਕ ਬਦਨਾਮੀ ਦਾ ਕੇਂਦਰ ਵੀ ਆ ਕਿ ਕੇਂਦਰੀ ਰਾਜ ਮੰਤਰੀ ਜਿਹੜੇ ਆ ਉਹਨਾਂ ਨੂੰ, ਜਿਹੜੇ ਉੱਥੇ ਦੇ ਹਾਊਸ ਕਸਟੋਡੀਅਨ ਆ ਯਾਨੀ ਸਪੀਕਰ ਆਪਣੀ ਭਾਸ਼ਾ 'ਚ ਕਹੀਏ, ਕਿ ਉਹ ਆਵਾਜ਼ਾਂ ਮਾਰਦੇ, ਆਵਾਜ਼ਾਂ ਮਾਰੀਆਂ, ਬੁਲਾਇਆ ਕਈ ਵਾਰ, ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ, ਉਹ ਕਹਿੰਦੇ ਵੀ ਕਿਸੇ ਨੇ ਗੱਲ ਹੀ ਨਹੀਂ ਸੁਣੀ, ਰਵਨੀਤ ਬਿੱਟੂ ਉੱਥੇ ਹੈ ਹੀ ਨਹੀਂ ਸੀ ਜੀ। ਸੋ ਇੱਥੇ ਪੰਜਾਬ 'ਚ, ਚੰਡੀਗੜ੍ਹ 'ਚ ਤਾਂ ਕਦੀ ਅਗਲੇ ਦਰਵਾਜ਼ੇ ਥਾਣੀ, ਕਦੀ ਪਿਛਲੇ ਦਰਵਾਜ਼ੇ ਥਾਣੀ ਮੁੱਖ ਮੰਤਰੀ ਦੇ ਘਰੇ ਜਾਣ ਦੀਆਂ ਕੋਸ਼ਿਸ਼ਾਂ ਕਰਦੇ ਨੇ। ਜਿੱਥੇ ਲੋੜ ਹੈ, ਜਿੱਥੇ ਆਪਣੇ ਲੋਕਾਂ ਦੀ ਗੱਲ ਕਰਨੀ ਹੈ, ਉੱਥੇ ਵੀ ਭਾਈ ਸਮੇਂ ਸਿਰ ਪਹੁੰਚਣਾ ਚਾਹੀਦਾ, ਬਹੁਤ ਜ਼ਰੂਰੀ ਹੁੰਦਾ ਹੈ। ਅੱਗੇ ਚੱਲੀਏ ਤਾਂ ਅਮਿਤ ਸ਼ਾਹ ਦਾ ਮੁੰਡਾ ਜਿਹੜਾ ਜੈ ਸ਼ਾਹ, ਬੜੀਆਂ ਉਹਦੀਆਂ ਚਰਚਾਵਾਂ ਆਮ ਤੌਰ ਤੇ ਹੁੰਦੀਆਂ ਨੇ, ਬੜੀ ਮੀਮ ਵੀ ਉਹਦੇ ਤੇ ਬਣਦੇ ਨੇ, ਤੇ ਉਹਨਾਂ ਦਾ ਪੀਏ ਕਹਿੰਦੇ ਪੰਜਾਬੀ ਨਿਕਲਿਆ, ਇੱਕ ਨਕਲੀ ਪੀਏ ਨਿਕਲਿਆ। ਕੀ ਪੂਰੀ ਖਬਰ ਕਹਿੰਦੀ ਹੈ ਜੀ? ਦੇਖੋ ਇਹ ਮਾਮਲਾ ਬੜਾ ਇੰਟਰਸਟਿੰਗ ਹੈ। ਮਾਮਲਾ ਇਸ ਕਰਕੇ ਇੰਟਰਸਟਿੰਗ ਆ ਕਿ ਉੱਤਰਾਖੰਡ ਦੇ ਹਰਿਦੁਆਰ ਦੇ ਵਿੱਚ ਇੱਕ ਸਰਦਾਰ ਸਾਹਿਬ ਜਾਂਦੇ ਨੇ, ਚੰਗੀ ਪੋਚਵੀਂ ਪੱਗ, ਕੱਦ ਕੱਠ ਅੱਛਾ, ਤੇ ਜਾ ਕੇ ਇੱਕ ਹੋਟਲ ਦੇ ਵਿੱਚ, ਚੰਗਾ ਸ਼ਾਹੀ ਹੋਟਲ ਕਹਿ ਲਓ, ਕਿ ਉਹਦੇ ਵਿੱਚ ਕਹਿੰਦੇ ਕਿ ਜੈ ਸ਼ਾਹ ਦਾ ਮੈਂ ਪੀਏ ਆ। ਇੱਕ ਟੁੱਟਾ ਜਿਹਾ ਆਈ ਕਾਰਡ ਦਿਖਾਉਂਦੇ ਨੇ ਕਿ ਉਹਦੇ ਵਿੱਚ ਸ਼ਾਹ ਦੇ ਮੁੰਡੇ ਦੇ ਨਾਲ ਫੋਟੋ ਆ, ਤੇ ਹੋਟਲ ਸਾਰਾ ਖਿਦਮਤਦਾਰੀ ਦੇ ਵਿੱਚ ਲੱਗ ਜਾਂਦਾ। ਠੀਕ ਹੈ ਨਾ ਜੀ, ਉਹ ਜਿਵੇਂ ਨਾ ਵਿਆਹ ਤੋਂ ਬਾਅਦ ਮਾਹੀ ਤੇਰੇ ਨਾਲ ਹੋਊਗਾ, ਤੈਨੂੰ ਹਰਦਮ ਉਹਦੀ ਹੀ ਖਾਤਰਦਾਰੀ ਦਾ ਖਿਆਲ ਹੋਊਗਾ। ਤੇ ਗੱਲ ਇਹ ਆ ਕਿ ਬਈ ਉੱਥੇ ਹਰਦਮ ਫਿਰ ਉਹਦੀ ਖਾਤਰਦਾਰੀ ਦਾ ਕਿ ਪੀਏ ਤੇ ਸਰਦਾਰ ਸਾਹਿਬ ਤੋਂ ਉੱਥੇ ਤੇ ਬਹਿ ਜਾ ਹੋਗੀ ਜੀ।
ਉੱਥੇ ਤੇ ਕਿੱਧਰੇ ਕੋਰਮੇ ਚੱਲਣ ਤੇ ਕਿੱਧਰ ਕੋਫਤੇ ਚੱਲਣ, ਉੱਥੇ ਤੇ ਉੱਡਦੇ ਸੀ ਪੂਰੇ ਬੁੱਲੇ ਜੀ। ਲਓ ਜੀ, ਚੱਲਦਿਆਂ ਚਲਾਉਂਦੇ ਉੱਥੇ ਤੇ ਮੀਟਿੰਗਾਂ ਵੀ, ਫਲਾਣੇ ਅਧਿਕਾਰੀ ਨੂੰ ਬੁਲਾਓ ਜੀ, ਫਲਾਣੇ ਅਧਿਕਾਰੀ ਨੂੰ ਬੁਲਾਓ। ਸਰ ਤਾਂ ਉੱਥੇ ਮੀਟਿੰਗਾਂ ਕਰ ਰਹੇ ਸਨ। ਉਹ ਇੱਕ ਇਹਨਾਂ ਦਾ ਰਿਸੈਪਸ਼ਨਿਸਟ ਜਿਹੜਾ ਸੀਗਾ, ਉਹਨੇ ਦੇਖਿਆ ਕਿ ਬੰਦੇ ਤੇ ਯਾਰ ਚਾਲ ਚੱਲਣ ਤੋਂ ਤੇ ਨਹੀਂ ਲੱਗਦਾ ਕਿ ਏਡੇ ਹਾਈ ਫਾਈ ਅਹੁਦੇ ਤੇ ਬੈਠਾ ਹੋਊਗਾ। ਤਾਂ ਉਹਨੇ ਆਖਿਆ ਚਲੋ ਕੋਈ ਗੱਲ ਨਹੀਂ, ਚੈੱਕ ਕਰਦੇ ਆ। ਕਈ ਵਾਰ ਇਹੋ ਜਿਹੇ ਬੰਦਿਆਂ ਨੂੰ ਥਰਮਾਮੀਟਰ ਲਾ ਕੇ ਮਾੜਾ ਜਿਹਾ ਚੈੱਕ ਕਰ ਲਿਆ ਜਾਂਦਾ। ਉਹਨਾਂ ਨੇ ਪੁਲਿਸ ਬੁਲਾਈ, ਉਹਨਾਂ ਨੇ 2 ਦਾਬੇ ਮਾਰੇ ਤੇ ਉਹ ਫਿਰ ਸਾਰਾ ਕੁਝ ਫਰਜ਼ੀ ਨਿਕਲਿਆ। ਉਹਨੇ ਆਖਿਆ ਕਿ ਵੀਰੇ ਇਹ ਕਾਤੋਂ? ਉਹ ਕਹਿੰਦਾ ਬਸ ਆਪਾਂ ਤੇ ਸੰਸਾਰ ਤੇ ਆਨੰਦ ਲੈਣ ਆਏ ਆ ਜੀ, ਇਹੀ ਚਾਹਤ ਸੀ, ਇੱਥੇ ਨਜ਼ਾਰੇ ਲੈਣ ਹੋਟਲ 'ਚ ਠਹਿਰ ਗਿਆ, ਹੋਰ ਮੇਰੀ ਕੋਈ ਮਨਸ਼ਾ ਗਲਤ ਨਹੀਂ, ਬੰਦਾ ਮੈਂ ਗਲਤ ਨਹੀਂ ਆ। ਆਂਦੇ ਯਾਰ ਐਦੋਂ ਵੱਧ ਦੱਸ ਕੀ ਕਰੇਗਾ ਤੂੰ, ਸਾਨੂੰ ਵਕਤਾਂ 'ਚ ਪਾਇਆ ਕਿ ਜੈ ਸ਼ਾਹ ਇੱਥੇ ਅੱਧੀ ਸ਼ਹਿਰ ਦੀ ਪੁਲਿਸ ਤੇਰੇ ਤੇ ਇੱਥੇ ਖੁਫੀਆ ਤੌਰ ਤੇ ਲੱਗੀ ਆ ਵੀ ਕੋਈ ਮੀਟਿੰਗਾਂ ਦਾ ਦੌਰ ਚੱਲਿਆ। ਤਾਂ ਉਹ ਨਿਕਲਿਆ ਫਿਰੋਜ਼ਪੁਰ ਦਾ ਪਿੰਡ ਆ ਨਾਜੂ ਵਾਲਾ, ਕਿ ਨਾਜੂ ਸ਼ਾਹ, ਮੈਨੂੰ ਭੁੱਲ ਗਿਆ, ਫੁੱਲਗੜੀ ਥਾਣੇ ਦੇ ਵਿੱਚ, ਇੱਥੋਂ ਦਾ BA ਉਹਨੇ ਕੀਤੀ ਆ। BA ਕਰਕੇ ਸ਼ਾਇਦ ਉਹਨੂੰ ਕੋਈ ਜੌਬ ਜੂਬ ਨਹੀਂ ਮਿਲੀ ਤੇ ਉਹਨੇ ਕਿਹਾ ਹੋਣਾ ਕਿ ਜੈ ਸ਼ਾਹ, ਅਮਿਤ ਸ਼ਾਹ ਦਾ ਮੁੰਡਾ ਜਿਹੜਾ, ਉਹ ਇੰਨੀ ਤਰੱਕੀ ਕਰ ਗਿਆ ਸੀਗਾ ਕਿ ਦਿਨਾਂ ਦੇ ਵਿੱਚ ਹੀ ਸ਼ਾਇਦ ਉਹਦੀ ਕੰਪਨੀ 1600% ਕਿ 1600 ਗੁਣਾ ਵੱਧ ਗਈ ਸੀਗੀ, ਕਿ ਕਿਉਂ ਨਾ ਆਪਾਂ ਵੀ ਉਹਦਾ ਨਾਂ ਆਪਦੇ ਨਾਲ ਜੋੜ ਦਈਏ। ਕੀ ਪਤਾ ਦੁਨੀਆ ਦੇ ਵਿੱਚ ਆਪਣੀ ਵੀ ਕੋਈ ਗੱਡੀ ਅੱਗੇ ਨਾ, ਮੌਲਾ ਮੇਰੀ ਲਿਫਟ ਕਰਾ ਦੇ, ਕਿ ਕੀ ਪਤਾ ਆਪਣੀ ਵੀ ਲਿਫਟ ਹੋ ਜਾਵੇ। ਹੁਣ ਚਲੋ ਜੋ ਠੀਕ ਹੈ ਨਾ, ਜੋ ਜਿੰਨਾ ਕੁ ਖਾ ਲਿਆ ਉਹੀ ਬਸ ਪਚ ਗਿਆ। ਹੁਣ ਕੋਫਤੇ ਤਾਂ ਉੱਥੇ ਜੇਲ੍ਹ 'ਚ ਮਿਲਨੇ ਨਹੀਂ ਜੀ, ਉੱਥੇ ਤੇ ਸੁੰਡੀਆਂ ਵਾਲੇ ਬੈਂਗਣ ਹੀ ਚੱਲਦੇ ਨੇ, ਜਾਂ ਮਤਲਬ ਕਿ ਪਾਣੀ ਵਰਗੀ ਦਾਲ ਹੁੰਦੀ ਹੈ, ਉਹਦੇ 'ਚ ਕੋਈ ਦਾਣੇ 4 ਆ ਜਾਣ ਤੇ ਉਹ ਲੱਕੀ ਹੁੰਦਾ, ਉਹ ਕਹਿੰਦਾ ਦਿਨ ਬਣ ਗਿਆ। ਤਾਂ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਜੀ ਕੋਫਤੇ ਕੋਰਮੇ ਉਹਨੇ ਚੰਗੇ ਛਕੇ ਨੇ, ਪਰ ਹੁਣ ਫਸ ਗਿਆ। ਪੁਲਿਸ ਨੇ ਉਹਦੇ ਤੇ ਚੰਗਾ ਮੁਕੱਦਮਾ ਠੋਕ ਦਿੱਤਾ। ਤੁਹਾਨੂੰ ਪਤਾ ਹੀ ਹੈ, ਵੈਸੇ ਇਸ ਤਰ੍ਹਾਂ ਅੱਗੇ ਇੱਕ PM ਮੋਦੀ ਦਾ ਵੀ ਸਲਾਹਕਾਰ ਬਣ ਕੇ ਕਸ਼ਮੀਰ 'ਚ ਚੱਲ ਗਿਆ ਸੀਗਾ। ਉਹਨੇ ਉੱਥੇ ਕਸ਼ਮੀਰ ਪ੍ਰਸ਼ਾਸਨ ਨੂੰ ਫਾਹੇ ਚਾੜੀ ਰੱਖਿਆ। ਕਦੇ ਗੁਲਮਰਗ ਦੀਆਂ ਉਹ ਵਾਦੀਆਂ 'ਚ ਘੁੰਮਦਾ ਫਿਰਦਾ ਸੀ, ਉਹਦੇ ਨਾਲ Z+ ਸਿਕਿਉਰਿਟੀ ਤੱਕ ਲੱਗ ਗਈ ਸੀ। ਤਾਂ ਇਹੋ ਜਿਹੇ ਹੁੰਦੇ ਨੇ ਕੇਸ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਇੱਥੇ ਸਾਨੂੰ ਵੀ ਇੱਕ ਜੇਲ੍ਹ 'ਚ ਮਿਲਿਆ ਸ਼ਖਸ, ਉਹ ਜੱਜ ਬਣ ਗਿਆ, ਸਾਰਾ ਸ਼ਹਿਰ ਉਹਨੇ ਸੂਲੀ ਤੇ ਟੰਗਿਆ ਸੀਗਾ। ਤੇ ਉਹ ਆਇਆ ਤੇ ਉੱਥੇ ਹੀ ਸਾਡੇ ਕੋਲ ਜੇਲ੍ਹ ਦੇ ਵਿੱਚ ਇੱਕ ਨਕਲੀ DTO ਹੁੰਦਾ ਸੀਗਾ ਜੀ, ਇੱਕ ਬਾਅਦ ਦੇ ਵਿੱਚ ਇੱਕ ਨਕਲੀ ਪੱਤਰਕਾਰ ਆ ਗਿਆ। ਮੈਂ ਕਿਹਾ ਇੱਥੇ ਤੇ ਸਾਰੇ ਥੰਮ ਇਕੱਠੇ ਹੋਈ ਜਾਂਦੇ ਲੋਕਤੰਤਰ ਦੇ। ਤਾਂ ਗੱਲ ਇਹ ਆ ਕਿ ਇਹ ਹੋ ਜਾਂਦਾ ਜੀ ਕੇਸ, ਇੰਡੀਆ 'ਚ ਚੱਲਦੇ ਰਹਿੰਦਾ ਕੰਮ ਇਹੋ ਜਿਹਾ ਜੀ। और शायद वो BA पढ़े उस नौजवान ने ये नहीं देखा कि जय शाह का पिता अमित शाह है, ਉਹ ਤਾਂ ਉਹਦੇ ਸਿਰ ਤੇ ਉੜਦਾ ਫਿਰਦਾ। ਜੇ 1600 ਗੁਣਾ ਉਹਦੀ ਕੰਪਨੀ ਨੇ ਤਰੱਕੀ ਕੀਤੀ ਹੈ ਤਾਂ ਉਹਦੇ ਪਿੱਛੇ ਜੈ ਸ਼ਾਹ ਨਹੀਂ, ਉਹਦੇ ਪਿਤਾ ਜੀ ਨੇ। ਇਹਨੇ ਕਹਿਤਾ ਹੋਣਾ ਜਿਵੇਂ ਟਰੱਕਾਂ ਮਗਰ ਨਹੀਂ ਲਿਖਿਆ ਹੁੰਦਾ ਸੀ, ਉੱਡਦੇ ਆਸਰੇ ਤੇਰੇ ਰੱਬਾ ਸਾਨੂੰ ਮਾਫ ਕਰੀ, ਫਿਰ ਚੱਲਣ ਦਿਓ ਕੰਮ। ਉਹ ਅਗਲੇ ਨਹੀਂ ਮਾਫ ਕਰਦੇ, ਅਗਲੇ ਨੇ ਆਪਣਾ ਪੁੱਤ ਤਾਂ ਪਹਿਲਾਂ BCCI ਦਾ ਪ੍ਰਧਾਨ ਬਣਾਇਆ, ਚੇਅਰਮੈਨ ਬਣਾਇਆ, ਤੇ ਹੁਣ ICC, ਮਤਲਬ ਕਿ ਪੂਰੇ ਕ੍ਰਿਕਟਿੰਗ ਕੰਟਰੋਲ ਦੇ ਉੱਪਰ ਉਹਦਾ ਕੰਟਰੋਲ ਹੈ। ਪਰ ਅੱਗੇ ਚੱਲਦੇ ਹਾਂ। ਸੋ ਅਗਲੀ ਖਬਰ ਦੇ ਵਿੱਚ ਗੱਲ ਇਹ ਹੈ ਕਿ ਰਿਪੋਰਟ ਜਾਰੀ ਹੋ ਗਈ ਹੈ ਪੰਜਾਬ ਵਿਜ਼ਨ 2047 ਦੀ। ਕੀ ਕਹਿੰਦੀ ਹੈ ਰਿਪੋਰਟ? ਹਾਂਜੀ ਦੇਖੋ, ਇਹਨਾਂ ਨੇ ਰਿਪੋਰਟ ਜਿਹੜੀ ਆ ਉਹ ਜਨਤਕ ਕੀਤੀ ਆ। ਨਹੀਂ, ਮਾੜੀ ਗੱਲ ਨਹੀਂ, ਵੈਸੇ ਮੈਂ ਇਹਨੂੰ ਦੇਖ ਰਿਹਾ ਸੀਗਾ ਗੁਰਪ੍ਰੀਤ ਜੀ ਕਿ ਪਰ ਵਿਜ਼ਨ ਇਹ ਨਾ ਬੜੀ ਕਾਪੀ ਕਰਦੇ ਆ। ਮੈਂ ਹਿਸਾਬ ਲਾਇਆ, ਅੱਗੇ ਵੀ ਮੈਂ ਤੁਹਾਨੂੰ ਕਿਹਾ ਕਿ ਮੋਦੀ ਸਾਹਿਬ ਨੂੰ ਇਹ ਬਹੁਤ ਕਾਪੀ ਕਰਦੇ ਆ, ਮਾਨ ਸਾਹਿਬ ਵੀ ਤੇ ਇਹਨਾਂ ਦੀ ਪਾਰਟੀ ਵੀ। ਹੁਣ ਤੁਸੀਂ ਵੇਖੋ ਨਾ ਗੁਰਪ੍ਰੀਤ ਜੀ, ਉਹਨਾਂ ਨੇ ਵਿਜ਼ਨ ਲਿਆਂਦਾ ਸੀਗਾ ਇੰਡੀਆ 2047, ਯਾਦ ਆ ਤੁਹਾਨੂੰ, ਅੰਮ੍ਰਿਤ ਕਾਲ ਕਹਿ ਕੇ। ਇਹ ਪੰਜਾਬ ਵਿਜ਼ਨ 2047 ਲੈ ਕੇ ਆਏ। ਸਰ ਓਵਰਆਲ ਇੰਡੀਆ 2047 ਠੀਕ ਹੋ ਸਕਦਾ ਹੈ, ਪਰ ਆਪਾਂ ਜੇ ਵੇਖੀਏ ਸਾਡੀ ਹਾਲਤ ਅਭੀ ਨਹੀਂ ਤਾਂ ਕभी नहीं ਹੈ। ਉਹ ਸੰਘੇ ਵਾਲਾ ਨਹੀਂ, कभी नहीं बाबू कभी नहीं बाबू, ਉਹ ਨਹੀਂ, अभी नहीं तो कभी नहीं। ਉਹ ਸੰਘਾ ਤਾਂ कभी नहीं बाबू कभी नहीं, ਉਹ ਨਹੀਂ। ਇਹ ਸਾਡਾ ਤਾਂ ਇਹ ਆ ਕਿ ਸਾਨੂੰ ਤੁਰੰਤ ਪ੍ਰਭਾਵੀ ਕਦਮ ਚੁੱਕਣੇ ਪੈਣਗੇ। ਤੇ ਸਾਨੀ ਸਾਹਿਬ ਨੇ ਅੱਜ ਇਹ ਜਿਹੜੀ ਰਿਪੋਰਟ ਆ ਉਹਦਾ ਪ੍ਰਸਤੁਤੀਕਰਨ ਕੀਤਾ ਸੀਗਾ। MP ਜਿਹੜੇ ਸਾਨੀ ਸਾਹਿਬ ਆ ਬੋਲੇ ਆ, ਉਹਨਾਂ ਨੇ ਇੱਕ ਇਹ ਵੀ ਮਹੱਤਵਪੂਰਨ ਨੁਕਤਾ ਦਿੱਤਾ ਕਿ ਰਾਸ਼ਨ ਸਕੀਮ ਦੇ ਵਿੱਚ ਮਿਲਟਸ ਜਿਹੜੇ ਹੁੰਦੇ ਨੇ, ਉਹ ਮਿਲਟਸ ਜਿਹੜੇ ਆ ਉਹ ਸ਼ਾਮਲ ਕੀਤੇ ਜਾਣ।
ਤਾਂ ਇਹ ਰਿਪੋਰਟ ਇਹਨਾਂ ਵੱਲੋਂ ਜਾਰੀ ਕੀਤੀ ਗਈ ਆ। ਇਹਦਾ ਨਾਂ ਰੱਖਿਆ ਗਿਆ ਪੰਜਾਬ ਵਿਜ਼ਨ ਏ ਬਲੂਪ੍ਰਿੰਟ ਫਾਰ ਪ੍ਰੋਗਰੈਸ। ਇਹਦੇ ਚ ਮਾੜਾ ਕੁਛ ਨਹੀਂ ਹੈ। ਮੈਂ ਹਮੇਸ਼ਾ ਤੁਹਾਨੂੰ ਪਤਾ ਹੀ ਆ ਦਿਲ ਖੋਲ ਕੇ ਸਵਾਗਤ ਕਰਦਾ ਹੁੰਦਾ ਕਿ ਕੋਈ ਰਿਸਰਚ ਆਉਂਦੀ ਹੈ, ਕੋਈ ਸਰਕਾਰ ਨਵੀਂ ਸਕੀਮ ਲੈ ਕੇ ਆਉਂਦੀ ਆ, ਕੋਈ ਉਹਨਾਂ ਦੀ ਪਹਿਲ ਕਦਮੀ ਹੈ ਕਿ ਉਹ ਲੈ ਕੇ ਆਉਣ, ਇਮਾਨਦਾਰੀ ਨਾਲ, ਪਾਰਦਰਸ਼ਤਾ ਦੇ ਨਾਲ ਅੱਗੇ ਤੋਰਨ, ਵਧੀਆ ਰਿਜ਼ਲਟ ਆਉਣ ਤੇ ਅਸੀਂ ਵੀ ਵਧੀਆ ਕਹੀਏ, ਅਸੀਂ ਖੁਦ ਚਾਹੁੰਦੇ ਹਾਂ। ਤਾਂ 4 ਕੁ ਪੁਆਇੰਟ ਜੇ ਆਪਾਂ ਦੇਖੀਏ, ਭਾਸਕਰ ਵਾਲਿਆਂ ਨੇ ਹੁਣ ਛਾਪੇ ਸੀਗੇ, ਛਾਪੇ ਨਹੀਂ ਕਹਿ ਸਕਦੇ, ਉਹਨਾਂ ਨੇ ਡਿਜੀਟਲ ਪਲੇਟਫਾਰਮ ਤੇ ਪਾਏ ਸੀ ਕਿ ਕਿਸਾਨਾਂ ਦੇ ਲਈ ਚੈਟ ਬਾਕਸ ਯਾਨੀ AI ਤਕਨੀਕ ਜਿਹੜੀ ਹੈ ਉਹਨੂੰ ਹੁਣ ਇਹ ਜੋ ਐਗਰੀਕਲਚਰ ਸੈਕਟਰ ਆ ਇਹਦੇ ਵੱਲ ਲਿਆਂਦਾ ਜਾਵੇ, ਜਾਂ ਜਿਸ ਤਰ੍ਹਾਂ ਆਪਣੀਆਂ ਸੁਸਾਇਟੀਆਂ ਵਗੈਰਾ ਕਿ ਉਹਨਾਂ ਨੂੰ ਵੀ ਇਹਨਾਂ ਦੇ ਨਾਲ ਜੋੜਿਆ ਜਾਵੇ, ਫਸਲਾਂ ਦੇ ਵਾਸਤੇ ਕਲਸਟਰ ਬਣਾਏ ਜਾਣ। ਗੁਰਪ੍ਰੀਤ ਜੀ, ਇਸ ਗੱਲ ਦਾ ਚਲੋ ਕੋਈ ਕ੍ਰੈਡਿਟ ਨਹੀਂ ਹੁੰਦਾ, ਆਪਣੀ ਟੀਮ ਦੇ ਅਹਿਮ ਮੈਂਬਰ ਨੇ ਪ੍ਰਵੀਨ ਜੀ, ਇਹਨਾਂ ਨੂੰ ਪੁੱਛਿਓ ਆ ਕਲਸਟਰ ਵਾਲੀ ਸਭ ਤੋਂ ਪਹਿਲਾਂ ਗੱਲ ਆਪਾਂ ਲੈ ਕੇ ਆਏ ਸੀਗੇ, ਜਿਵੇਂ ਪੁਲਿਸ ਰਿਫਾਰਮਸ ਵਾਲੀ ਲੈ ਕੇ ਆਏ ਸੀਗੇ, ਕੁਝ ਗੱਲਾਂ ਕੁਝ ਆਈਡੀਆਜ਼ ਤੁਹਾਡੇ ਹੁੰਦੇ ਆ, ਤਾਂ ਮੈਂ ਕਲਸਟਰ ਵਾਲਾ ਮੁੱਦਾ ਚੁੱਕਿਆ ਸੀ ਅੱਜ ਤੋਂ 8-10 ਸਾਲ ਪਹਿਲਾਂ ਕਿ ਜੇ ਪਾਣੀ ਬਚਾਉਣ ਵਾਸਤੇ ਤਾਂ ਕਲਸਟਰ ਬਣਾ ਲੈਣਾ ਚਾਹੀਦਾ। ਤਾਂ ਮੈਨੂੰ ਖੁਸ਼ੀ ਹੈ ਕਿ ਜੋ ਚਲੋ ਮੈਂ ਸੋਚਦਾ ਸੀ, ਜ਼ਰੂਰੀ ਨਹੀਂ ਹੁੰਦਾ, ਕਈ ਵਾਰ ਗੀਤ ਤੁਸੀਂ ਸੋਚਦੇ ਹੋ ਨਾ ਤਾਂ ਉਹ ਆਲਰੇਡੀ ਕਿਸੇ ਨੇ ਲਿਖਿਆ ਹੁੰਦਾ, ਬ੍ਰਹਿਮੰਡ ਦੇ ਵਿੱਚ ਹੀ ਚੱਲਦੇ ਆਈਡੀਆ। ਸਰ ਵੱਡੀ ਖੇਡ ਆ, ਕਿਤੇ ਬੈਠ ਕੇ ਗੱਲਾਂ ਕਰਾਂਗੇ, ਇਹ ਬ੍ਰਹਿਮੰਡ ਦੇ ਵਿੱਚ ਹੀ ਆਈਡੀਆ ਤੈਰਦੇ ਆ, ਉਹ ਦੇਣ ਵਾਲਾ ਉਹੀ ਹੁੰਦਾ। ਸੋ ਗੱਲ ਇਹ ਆ ਕਿ ਕਲਸਟਰ ਯੋਜਨਾ ਇਹਨਾਂ ਨੇ ਵਿੱਚ ਸ਼ਾਮਲ ਕੀਤੀ ਆ ਕਿ ਇਹਦੇ ਵਿੱਚ ਜਿਵੇਂ ਮਾਲਵਾ ਦੇ ਵਿੱਚ ਦਾਲਾਂ ਤੇ ਜਿਵੇਂ ਤਿਲ ਵਗੈਰਾ ਹੁੰਦੇ ਆ, ਕਪਾਹ, ਜਿਵੇਂ ਸਾਡਾ ਏਰੀਆ ਆ ਗਿਆ, ਠੀਕ ਹੈ ਜੀ, ਦੁਆਬੇ ਦੇ ਵਿੱਚ ਗੰਨਾ, ਹੁਸ਼ਿਆਰਪੁਰ ਦੇ ਵਿੱਚ ਜਿਵੇਂ ਮੱਕਾ, ਕਪੂਰਥਲਾ ਦੇ ਵਿੱਚ ਡੇਅਰੀ ਵਿਕਾਸ, ਲੁਧਿਆਣਾ ਦੇ ਵਿੱਚ ਫੁੱਲਾਂ ਦੀ ਖੇਤੀ, ਪਠਾਨਕੋਟ ਦੇ ਵਿੱਚ ਲੀਚੀ ਇਤਿਆਦਿਕ, ਤੇ ਫਿਰੋਜ਼ਪੁਰ ਦੇ ਵਿੱਚ ਮਿਰਚ, ਯਾਨੀ ਇਸ ਤਰ੍ਹਾਂ ਕਲਸਟਰ ਬਣਾ ਦਿੱਤੇ ਜਾਣ। ਦੇਖੋ ਕਿੰਨੀ ਸੋਹਣੀ ਚੀਜ਼ ਹੈ ਨਾ। ਜੀ ਜੀ, ਫੋਕਲ ਪੁਆਇੰਟਾਂ ਨੂੰ ਵੀ ਇਹਨਾਂ ਨੂੰ ਵਧੀਆ ਮਾਡਰਨ ਬਣਾ ਦਿਓ। ਤੇ ਪਾਣੀ ਦੇ ਲਈ ਜਿਹੜਾ ਆਪਾਂ ਕਹਿ ਲਈਏ ਕਿ ਰਾਈਸ ਹੈ, ਜੋ ਚੌਲ ਹੈ, ਜ਼ੀਰੀ ਹੈ, ਕਿ ਇਹਨਾਂ ਨੂੰ ਕਿਤੇ ਨਾ ਕਿਤੇ ਵੀ ਥੋੜਾ ਰਕਬਾ ਘਟਾਉਣ ਵਾਸਤੇ ਇਹਦੇ ਤੇ ਕੰਮ ਕਰੀਏ। ਤਾਂ ਇਹਦੇ ਤੇ ਇੱਕ ਹੋਰ ਵੀ ਹੈ ਕਿ ਪਾਣੀ ਨੂੰ ਜਿਵੇਂ ਆਰਸੈਨਿਕ ਜਾਂ ਹੋਰ ਹਾਨੀਕਾਰਕ ਪਦਾਰਥ ਹੈ ਕਿ ਇਹਨਾਂ ਤੋਂ ਵੀ ਬਚਾਇਆ ਜਾਵੇ। 3-4 ਜਿਹੜੇ ਨੁਕਤੇ ਬੜੇ ਅਹਿਮ ਹੋ ਜਾਂਦੇ ਆ। ਤਾਂ ਖੈਰ ਇਹ PU ਦੇ ਵਿੱਚ ਮੰਥਨ ਹੋਇਆ, ਉਸ ਤੋਂ ਬਾਅਦ ਇਹ ਸਭ ਕੁਝ ਕੀਤਾ ਗਿਆ। ਪਰ 2047 ਟਾਰਗੇਟ ਦੂਰ ਲੈ ਗਏ ਆ। ਮੇਰਾ ਮੰਨਣਾ ਹੈ ਕਿ ਇਹ ਸ਼ਾਇਦ 5-7 ਸਾਲ ਦੇ ਅੰਦਰ ਅੰਦਰ ਹੋਵੇ ਤਾਂ ਬਿਹਤਰ ਹੈ, ਕਿਉਂਕਿ ਫਿਰ ਦੇਰ ਹੋ ਜਾਏਗੀ ਨਾ। ਕਈ ਵਾਰ ਦੇਰ ਨਾਲ ਚੁੱਕੇ ਕਦਮ ਜਿਹੜੇ ਆ ਨਾ ਉਹ ਫਲਦਾਇਕ ਨਹੀਂ ਹੁੰਦੇ ਗੁਰਪ੍ਰੀਤ ਜੀ। ਦੇਰ ਨਾਲ ਕੀਤੀਆਂ ਕੋਸ਼ਿਸ਼ਾਂ, ਜਦੋਂ ਦੀਵਾ ਹੀ ਬੁਝ ਗਿਆ ਉਹਦੇ ਚ ਦੁਬਾਰਾ ਤੇਲ ਪਾਉਣ ਦਾ ਫਾਇਦਾ ਕੀ ਹੁੰਦਾ? ਤਾਂ ਵੇਲਾ ਰਹਿੰਦੇ ਆ, ਜੇ ਦੀਵੇ ਚ ਤੇਲ ਪਾ ਲਿਆ ਜਾਵੇ ਤੇ ਚਾਨਣ ਬਰਕਰਾਰ ਰਹਿੰਦਾ। ਸੋ ਇਸ ਕਰਕੇ ਮੈਂ ਮਾੜਾ ਨਹੀਂ ਕਹੂੰਗਾ, ਰਿਸਰਚ ਇਹਨਾਂ ਦੀ ਅੱਛੀ ਆ, ਲਗਭਗ ਮੇਰੀ ਸਹਿਮਤੀ ਆ। ਚਲੋ AI ਬਾਰੇ ਮੈਨੂੰ ਇੰਨੀ ਨੌਲੇਜ ਨਹੀਂ, ਮੈਂ ਅੱਠ ਮਾਰੀ ਜਾਵਾਂ, ਪਰੰਤੂ ਇਹ ਬਹੁਤ ਜਲਦੀ ਇਮਾਨਦਾਰੀ ਨਾਲ, ਔਰ ਸਭ ਤੋਂ ਵੱਡੀ ਗੱਲ ਕਿ ਪੈਸਾ ਕਿੱਥੋਂ ਆਉਣਾ ਹੈ। ਤੁਸੀਂ ਅੱਜ ਟ੍ਰਿਬਿਊਨ ਚ ਪੜ੍ਹਿਆ ਹੋਣਾ ਕਿ ਜੋ ਕਰਜ਼ਾ ਹੱਦ ਸੀਗੀ ਉਹ ਤਾਂ 28 ਫਰਵਰੀ ਨੂੰ ਤਕਰੀਬਨ ਸਾਡੀ ਸਮਾਪਤ ਹੋ ਗਈ। ਯਾਨੀ ਹੁਣ ਪੂਰਾ ਕਰਜ਼ਾ ਲੈ ਕੇ ਸਾਡੇ ਮਹੀਨੇ ਹੀ 11 ਨਿਕਲਦੇ ਆ। ਜਿਵੇਂ ਮੇਰੇ ਤਨਖਾਹਾਂ ਲੈ ਕੇ ਨਾ ਗੁਰਪ੍ਰੀਤ ਜੀ, ਸੱਚਾਈ ਦੱਸਣ ਲੱਗਾ, ਹੱਸਿਓ ਨਾ, ਦਿਨ ਮੇਰੇ 20 ਨਿਕਲਦੇ, ਅਗਲੇ 10 ਦਿਨ ਮੈਂ 11 ਤੋਂ ਫੜਦਾ ਰਹਿਣਾ। ਪਾਈਓ ਇੰਨੇ ਫਿਰ ਆ ਜਾਂਦੇ, ਫਿਰ ਉਹਨਾਂ ਨੂੰ ਮੋੜ ਦੇਣਾ। ਆ ਮੇਰਾ ਹਿਸਾਬ ਆ ਚੱਲਦਾ ਜੀ। ਤੋ ਮਤਲਬ ਕਿ ਸਾਡਾ ਹੁਣ ਹਿਸਾਬ ਕਿਤਾਬ ਮੇਰੇ ਵਰਗਾ ਹੀ ਚੱਲਣ ਲੱਗ ਪਿਆ ਕਿ ਮਹੀਨੇ ਹੀ 11 ਨਿਕਲਦੇ ਪੂਰਾ ਕਰਜ਼ਾ ਲੈ ਕੇ। ਤੋ ਬਈ ਇਹ ਜਿਹੜਾ ਹਾਲ ਇਹੋ ਆ ਕਿ ਫਿਲਹਾਲ ਪੈਸਾ ਕਿੱਥੋਂ ਆਏਗਾ? ਇਹਨਾਂ ਸਕੀਮਾਂ ਵਾਸਤੇ ਪੈਸਾ ਚਾਹੀਦਾ ਨਾ ਆਪਾਂ ਨੂੰ ਬਹੁਤ ਵੱਡੇ ਪੱਧਰ ਤੇ। ਤਾਂ ਉਹਦੇ ਵਾਸਤੇ ਇੱਕ ਚੀਜ਼ ਹੋਰ ਮੇਰਾ ਇਹ ਆਈਡੀਆ ਹੈ ਕਿ ਤੁਸੀਂ ਸਬਸਿਡੀ, ਕਿਉਂਕਿ ਸਬਸਿਡੀ 'ਚ ਬਹੁਤ ਪੈਸਾ ਜਾਂਦਾ, ਮੈਂ ਨਹੀਂ ਕਹਿੰਦਾ ਕਿ ਬੰਦ ਕਰ ਦਿਓ, ਨਹੀਂ, ਸਬਸਿਡੀ ਦੀ ਜ਼ਰੂਰਤ ਹੈ, ਕਿਸਾਨੀ ਨੂੰ ਜ਼ਰੂਰਤ ਹੈ, ਕਾਰੋਬਾਰਾਂ ਨੂੰ ਜ਼ਰੂਰਤ ਹੈ, ਸਾਰਿਆਂ ਨੂੰ ਜ਼ਰੂਰਤ ਹੈ, ਪਰ ਉਹਦੇ 'ਚ ਰਿਫਾਰਮਸ ਕਰ ਲਓ। ਰਿਫਾਰਮਸ ਕਰ ਲਓਗੇ, ਮਤਲਬ ਕਿ ਚੀਜ਼ਾਂ ਨੂੰ ਨਵੇਂ ਸਿਰੇ ਤੋਂ ਤੈਅ ਕਰ ਲਓਗੇ, ਤਾਂ ਜਿਹੜੇ ਬਹੁਤ ਧਨਾੜ ਬੰਦੇ ਆ ਜਾਂ ਜਿਹੜੇ ਬੇਲੋੜੇ ਹੀ ਜਿਹੜੇ ਵਿੱਚੋਂ ਸੰਨੇ ਖਾਈ ਜਾਂਦੇ ਆ, ਜਾਂ 2 ਨੰਬਰ ਦਾ ਸ਼ਿਕਾਈ ਚੱਲੀਆਂ ਜਾਂਦੀਆਂ ਨੇ ਜਿਹੜੀਆਂ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ, ਉਹ ਬਚਾ ਕੇ ਪੈਸਾ ਜੇ ਅਸੀਂ ਇੱਧਰ ਕਰ ਲਈਏ, ਯਾਨੀ ਇੱਕ ਤਰ੍ਹਾਂ ਨਾਲ ਇੱਧਰ ਇਨਵੈਸਟ ਕਰ ਲਈਏ ਇਹਨਾਂ ਸਕੀਮਾਂ ਦੇ ਵਿੱਚ, ਮੇਰੇ ਖਿਆਲ ਦੇ ਨਾਲ ਮੱਚ ਬੈਟਰ ਹੋਏਗਾ। ਸਰਕਾਰ ਚਾਹੇ ਕੋਈ ਵੀ ਹੋਵੇ ਗੁਰਪ੍ਰੀਤ ਜੀ, ਸਰਕਾਰ ਚਾਹੇ ਗਾਂ ਕਿਸੇ ਦੀ ਵੀ ਆਵੇ, ਇਹ ਰਿਪੀਟ ਹੋਣ ਤਾਂ ਠੀਕ ਹੈ, ਜੇ ਨਹੀਂ ਤਾਂ ਮੇਰੇ ਖਿਆਲ ਦੇ ਨਾਲ ਦੂਜੀ ਸਰਕਾਰ ਵੀ ਜੇ ਆਵੇ ਤਾਂ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦਾ ਫੋਲੋਅਪ ਜ਼ਰੂਰ ਕਰਨਾ ਚਾਹੀਦਾ ਹੈ। ਜੀ ਜੀ,
ਸੋ ਉਹੀ ਗੱਲ ਹੁੰਦੀ ਹੈ ਨਾ ਕਿ ਤੁਸੀਂ ਕਿੰਨੇ ਇਮਾਨਦਾਰੀ ਦੇ ਨਾਲ ਤੇ ਚੰਗੇ ਤਰੀਕੇ ਦੇ ਨਾਲ ਕੋਈ ਵੀ ਕਾਨੂੰਨ ਹੈ, ਕੋਈ ਵੀ ਗੱਲ ਹੈ, ਉਹਨੂੰ ਲਾਗੂ ਕਰਦੇ ਹੋ। ਨਿਰਭਰ ਉੱਤੇ ਕਰਦੀ ਹੈ ਗੱਲ। ਲਿਖਣ 'ਚ ਕਿੰਨਾ ਖੂਬਸੂਰਤ ਹੈ, ਇਹ ਤਾਂ ਸਾਰੇ ਦੇਖ ਹੀ ਲੈਂਦੇ ਨੇ, ਪੜ੍ਹਿਆ ਜਾ ਸਕਦਾ ਹੈ। ਅੱਗੇ ਚਲੀਏ ਤੇ ਜਿਹੜੇ ਬਲੋਚ ਲੜਾਕੇ ਨੇ ਉਹ ਲਗਾਤਾਰ ਟੱਕਰ ਦੇ ਰਹੇ ਨੇ ਤੇ ਹਾਲੇ ਵੀ ਕਹਿੰਦੇ ਕਈ ਲੋਕ ਉਹਨਾਂ ਦੇ ਕਬਜ਼ੇ 'ਚ ਨੇ ਜੀ। ਹਾਂਜੀ, ਦੇਖੋ, ਇਹ ਤੁਹਾਨੂੰ ਪਤਾ ਹੀ ਆ, ਇਹ ਬਹੁਤ ਵੱਡੀ ਘਟਨਾ ਸੀ। ਕੱਲ ਆਪਾਂ ਇਹਦੇ ਤੇ ਗੱਲ ਵੀ ਕੀਤੀ ਤੇ ਜ਼ਰੂਰ ਮੈਂ ਤੇ ਚਾਹਾਂਗਾ ਕਿ ਸਾਰਿਆਂ ਨੂੰ ਇਹ ਪੜ੍ਹਨਾ ਸੁਣਨਾ ਚਾਹੀਦਾ ਹੈ ਕਿ ਅਸਲ ਦੇ ਵਿੱਚ ਉੱਥੇ ਚੱਲ ਕੀ ਰਿਹਾ ਹੈ। ਬੇਸਿਕਲੀ ਫਿਰ ਉੱਥੇ ਉਹੀ ਮਿਨਰਲਸ ਦੀ ਗੇਮ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਰਾਤੀ ਵੀ ਕਿ ਉਹ ਗੇਮ ਜਿਹੜੀ ਆ ਉਹ ਇਸੇ ਤਰ੍ਹਾਂ ਹੀ ਆ ਕਿ ਉਹਦੇ ਵਿੱਚ ਕਈ ਖਿਡਾਰੀ ਆ, ਚਾਈਨਾ ਵੀ ਆ, ਪਾਕਿਸਤਾਨ ਵੀ ਆ, ਹੁਣ ਸ਼ਾਇਦ ਯੂਐਸ ਵੀ ਸ਼ਾਮਲ ਹੋ ਜਾਏਗਾ ਕਿਉਂਕਿ ਯੂਐਸ ਵੀ ਇੰਟਰਸਟ ਦਿਖਾ ਰਿਹਾ ਹੈ। ਤਾਂ ਇਹ ਮਿਨਰਲਸ ਦੀ ਗੇਮ ਹੈ ਜੀ। ਤੇ ਪਰ ਉਹ ਲੋਕ ਜਿਹੜੇ ਉੱਥੋਂ ਦੇ ਮੂਲ ਵਸਿੰਦੇ ਆ ਉਹਨਾਂ ਨੂੰ ਬਚਦਾ ਬਚਾਉਂਦਾ ਕੱਖ ਨਹੀਂ, ਉਲਟਾ ਸ਼ੋਸ਼ਣ, ਉਹਨਾਂ ਨੂੰ ਡਿਸਪਲੇਸ ਕਰ ਦਿੱਤਾ ਜਾਂਦਾ। ਬਹੁਤ ਬੁਰੇ ਹਾਲਾਤ ਨੇ, ਉਹਨਾਂ ਦੇ ਬੰਦੇ ਅਗਵਾ ਕਰ ਲਏ ਜਾਂਦੇ ਆ, ਟੌਰਚਰ ਕਰਕੇ ਖਪਾ ਦਿੱਤੇ ਜਾਂਦੇ ਆ। ਯਾਨੀ ਉੱਥੋਂ ਦੀ ਇੱਕ ਅਲੱਗ ਕਹਾਣੀ ਆ। ਕੋਸ਼ਿਸ਼ ਕਰਾਂਗੇ ਕਿਤੇ ਆਉਣ ਵਾਲੇ ਸਮੇਂ 'ਚ ਖੁੱਲੇ ਰੂਪ 'ਚ ਉਹਨੂੰ ਬਿਆਨ ਕਰ ਸਕੀਏ। ਤਾਂ ਫਿਲਹਾਲ ਕਹਿੰਦੇ ਆ ਕਿ ਬਲੋਚ ਲੜਾਕਿਆਂ ਦੇ ਕਬਜ਼ੇ ਦੇ ਵਿੱਚ ਹਾਲੇ ਵੀ 59 ਬੰਦਕ ਹੈਗੇ ਆ, ਬੰਦੀ ਹੈਗੇ ਆ। ਤੇ ਪਾਕਿਸਤਾਨੀ ਅਫਸਰ ਬੋਲੇ ਆ ਕਿ ਉਹਨਾਂ ਦੇ ਕੋਲ ਬੰਬ ਲੱਗੇ ਜੈਕਟ ਹਨ ਜਿਹਦੇ ਕਰਕੇ ਰੈਸਕਿਊ ਦੇ ਵਿੱਚ ਮੁਸ਼ਕਲ ਆਉਂਦੀ ਆ। ਤੇ ਉਦਾਂ ਉਹਨਾਂ ਨੇ ਹਵਾਈ ਹਮਲੇ ਜਿੰਨੇ ਕੋ ਕੀਤੇ ਉਹਦੇ ਵਿੱਚ 27 ਲੜਾਕਿਆਂ ਨੂੰ ਮਾਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ। ਤੇ ਜੇ ਕੋਈ ਗੱਲਬਾਤ ਰਾਹੀਂ ਹੱਲ ਨਿਕਲੇ ਤਾਂ ਠੀਕ ਆ, ਪਰ ਇਹਦਾ ਮਤਲਬ ਇਹ ਹੈ ਕਿ ਕੁਝ ਤਾਂ ਦਾਅਵੇ ਕੀਤੇ ਜਾਂਦੇ ਆ ਕਿ ਉਹਨਾਂ ਨੂੰ ਛਡਾ ਲਿਆ ਗਿਆ ਬਾਕੀਆਂ ਨੂੰ, ਪਰ ਕੁਝ ਮੈਂ ਵੀਡੀਓਜ਼ ਇਹ ਵੀ ਦੇਖ ਰਿਹਾ ਸੀਗਾ ਕਿ ਜਿਹਦੇ ਵਿੱਚ ਉਹਨਾਂ ਨੇ ਆਪ ਦਾਅਵਾ ਕੀਤਾ ਕਿ ਅਸੀਂ ਬੱਚਿਆਂ ਤੇ ਔਰਤਾਂ ਨੂੰ ਛੱਡਿਆ। ਫਿਲਹਾਲ ਦੇਖਦੇ ਹਾਂ, ਲੈਟਸ ਸੀ ਕੀ ਹੁੰਦਾ ਗੁਰਪ੍ਰੀਤ ਜੀ। ਪਰ ਮੈਂ ਤਾਂ ਕਹਿੰਦਾ ਕਿ ਕਿਸੇ ਮਾਸੂਮ ਦਾ, ਕਿਸੇ ਔਰਤ ਦਾ, ਕਿਸੇ ਮਰਦ ਦਾ, ਕਿਸੇ ਦਾ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ। ਪਰ ਪਾਕਿਸਤਾਨ ਦੀ ਕਹਾਣੀ ਤੁਹਾਨੂੰ ਪਤਾ ਹੀ ਆ ਕਿ ਖੈਬਰ ਪਖਤੂਨਵਾ ਵੀ ਗਿਆ ਲਗਭਗ, ਉੱਥੇ TTP ਆ। ਇਧਰੋਂ ਜਿਵੇਂ ਬਲੋਚ ਲਿਬਰੇਸ਼ਨ ਆਰਮੀ ਤੇ ਇਹਨਾਂ ਦੀਆਂ ਜਿਹੜੀਆਂ ਸਹਾਇਕ ਜਥੇਬੰਦੀਆਂ, ਜਿਵੇਂ ਇਹ ਤਾਂ ਆ ਰਹੇ ਦੋਨਾਂ ਸੂਬਿਆਂ ਦੇ ਵਿੱਚ 2526 ਬੰਦਾ ਮਾਰਿਆ 2024 ਦੇ ਵਿੱਚ, ਜਿਹਦੇ ਚ 1600 ਕੱਲੇ ਪੁਲਿਸ ਕਰਮਚਾਰੀ ਤੇ ਫੌਜੀ ਆ ਜੀ, 900 ਸਿਵਿਲੀਅਨ ਆ। ਤਾਂ ਇਸ ਤਰ੍ਹਾਂ ਲੱਗਦਾ ਆ ਕਿ ਇਹ ਜਿਹੜਾ 44% ਲਗਭਗ ਭੂਗੋਲਿਕ ਇਲਾਕਾ ਹੈ ਤੇ ਆਬਾਦੀ ਜਿਹਦੀ ਪਾਕਿਸਤਾਨ ਦੀ ਸਿਰਫ ਮੇਰੇ ਖਿਆਲ ਦੇ ਨਾਲ 3-3.5% ਇੱਥੇ ਰਹਿੰਦੀ ਹੋਏਗੀ। ਇੱਕ ਬੜਾ ਜਿਵੇਂ ਕਹਿੰਦੇ ਨਾ ਹਿੰਦੀ ਦਾ ਇੱਕ ਸ਼ਬਦ ਹੈ ਰਕਤ ਰੰਜਿਤ, ਤੇ ਇਹ ਪੰਜਾਬੀ ਦਾ ਆਪਾਂ ਉਹਨੂੰ ਕਹੀਏ ਵੀ ਜਿੱਦਾਂ ਨਾ ਵੀ ਲਹੂ ਭਿੱਜਿਆ ਏਰੀਆ ਬਣ ਗਿਆ, ਡੈਜ਼ਰਟ ਏਰੀਆ ਹੈ, ਪਹਾੜੀ ਏਰੀਆ ਹੈ ਜੀ। ਤਾਂ ਫਿਲਹਾਲ ਇੱਥੇ ਵੀ ਮੈਨੂੰ ਲੱਗਦਾ ਕਿ ਸਥਿਤੀ ਜਿਹੜੀ ਆ ਪਾਕਿਸਤਾਨ ਦੇ ਕੰਟਰੋਲ ਚੋਂ, ਕਾਬੂ ਚੋਂ ਬਾਹਰ ਹੋ ਰਹੀ ਆ। POK ਵੀ ਹਿਲ ਰਿਹਾ। ਤਾਂ ਪਾਕਿਸਤਾਨ ਬਹੁਤ ਖਤਰਨਾਕ ਸਟੇਜ ਤੇ, ਉਹ ਮੰਨਣ ਜਾਂ ਨਾ ਮੰਨਣ, ਪਰ ਇਹ ਆ ਹਿਲੇਰੀ ਕਲਿੰਟਨ ਨੇ ਸ਼ਾਇਦ ਆਖਿਆ ਸੀਗਾ, ਇੱਥੇ ਰਾਜ ਕਰਨ ਹੋਰਾਂ ਨੂੰ ਸ਼ਾਇਦ ਪਤਾ ਹੋਏਗਾ ਇਸ ਗੱਲ ਦਾ। ਹਿਲੇਰੀ ਕਲਿੰਟਨ ਨੇ ਇੱਕ ਵਾਰੀ ਕਿਹਾ ਸੀ, ਦੱਸਦੇ ਆ ਕਿ ਬੈਕਯਾਰਡ ਦੇ ਵਿੱਚ ਨਾਗ ਨਹੀਂ ਪਾਲੀ ਦੇ, ਕਈ ਵਾਰ ਉਹ ਆਪ ਨੂੰ ਡਸ ਲੈਂਦੇ ਜੀ। ਸੋ ਪ੍ਰੋਗਰਾਮ ਦਾ ਸਮਾਂ ਹੁੰਦਾ ਹੈ ਜੀ, ਇੱਥੇ ਸਮਾਪਤ। ਮਿੰਟੂ ਜੀ, ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਜੁੜ ਕੇ ਵੱਖ-ਵੱਖ ਖਬਰਾਂ ਤੇ ਚਾਨਣਾ ਪਾਇਆ, ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।